ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 23 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415 909 0503। ਗੁਰਪਾਲ ਸਿੰਘ, ਸਪ੍ਰਿੰਗਫੀਲਡ ਵਰਜੀਨੀਆ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਜੀ। ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ ਤੇ ਊੜਾ ਜਿਹੜੇ ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ, ਜੇਕਰ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਊੜਾ ਕ੍ਰੈਡਿਟ ਰਿਪੇਅਰ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਡੈਟ ਵੀ ਤੁਹਾਡਾ ਜਿਹੜਾ ਉਹ ਕਲੀਅਰ ਕਰਵਾ ਦਿੰਦੇ ਆ, ਕਟਵਾ ਦਿੰਦੇ ਆ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 1-888-888-9914 1888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿੱਥੇ ਅਮਰੀਕਾ ਨੇ ਵਾਅਦਾ ਕੀਤਾ ਯੂਕਰੇਨ ਦੇ ਨਾਲ ਵੀ ਅਸੀਂ ਤੁਹਾਨੂੰ ਬਹੁਤ ਵੱਡਾ ਅਮਾਉਂਟ ਜਿਹੜਾ ਏਡ ਦਾ ਆ ਉਹ ਦੇਣ ਜਾ ਰਹੇ ਆ। ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈ ਬਿੱਲ, ਸੈਨੇਟ ਕੋ ਜਾਣਾ ਹੈ ਤੇ ਫਿਰ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਾਈਨ ਕਰ ਦੇਣਾ ਆ। ਤੇ ਅੱਜ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹਨਾਂ ਦਾ ਮੁਲਕ ਜੋ ਯੂਕਰੇਨ ਆ ਉਸ ਨੂੰ ਜੋ ਕਾਫੀ ਵੱਡਾ ਅਮਾਉਂਟ $620 ਮਿਲੀਅਨ ਮਿਲਟਰੀ ਦੀ ਏਡ ਦੇਣ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਸਾਡਾ ਵੈਲ ਅਬਵ 2% ਟਾਰਗੇਟ ਆ ਜੋ ਨਾਟੋ ਨੇ ਪਿਛਲੀ ਜਦੋਂ ਉਹਨਾਂ ਦੀ ਵਿਜ਼ਿਟ ਹੋਈ ਸੀ ਪੋਲਿਸ਼ ਕੈਪੀਟਲ ਵਾਰਸਾ ਦੇ ਵਿੱਚ, ਉੱਥੇ ਕਮਿਟ ਕੀਤਾ ਸੀ। ਸੋ 500 ਮਿਲੀਅਨ ਪਾਉਂਡ ਯੂਕੇ ਵਾਲੇ, ਜੋ ਕਿ ਅਮਰੀਕਾ ਦਾ 620 ਮਿਲੀਅਨ ਡਾਲਰਸ ਬਣਦਾ ਹੈਗਾ, ਜਿਹਦੇ ਵਿੱਚ ਮਿਜ਼ਾਈਲਸ ਤੇ ਹੋਰ ਆਰਮਡ ਵਹੀਕਲ, ਐਮੂਨੀਸ਼ਨ ਉਹ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਆ। ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਆ ਵੀ ਜਿਹੜੀ ਹੈਲਪ ਤੁਸੀਂ ਸਾਡੀ ਕਰ ਰਹੇ ਆ ਇਹ ਮੁਲਕ ਦੀ ਤਾਂ ਹੈ ਪਰ ਇੱਕ ਤਰ੍ਹਾਂ ਨਾਲ ਡੈਮੋਕ੍ਰੇਸੀ ਨੂੰ ਬਚਾਉਣ ਦੀ ਜਿਹੜੀ ਗੱਲ ਹੈਗੀ ਆ ਵੀ ਜੇ ਸਾਡਾ ਮੁਲਕ ਰਸ਼ੀਆ ਦੇ ਥੱਲੇ ਆ ਗਿਆ ਤੇ ਡੈਮੋਕ੍ਰੇਸੀ ਪੂਰੀ ਤਰ੍ਹਾਂ ਖਤਮ ਹੋ ਜਾਣੀ ਹੈਗੀ ਆ। ਸੁਨਾਕ ਹੋਣਾ ਨੇ 75 ਬਿਲੀਅਨ ਪਾਉਂਡ ਜੋ ਕਿ 93 ਬਿਲੀਅਨ ਡਾਲਰ ਬਣਦਾ ਹੈਗਾ ਆ ਡਿਫੈਂਸ ਸਪੈਂਡਿੰਗ ਦੇ ਵਿੱਚ, ਉਹ ਆਪਣੇ ਉਹਨਾਂ ਨੇ ਯੂਕੇ ਦੇ ਵਿੱਚ ਆਉਣ ਵਾਲੇ 6 ਸਾਲਾਂ ਦੇ ਵਿੱਚ ਜਿਹੜਾ ਸਪੈਂਡ ਕਰਨਾ ਹੈਗਾ ਆ। ਉਹ ਉਹਨਾਂ ਦੀ GDP ਦਾ 2.5% ਦੇ ਕਰੀਬ ਬਣਦਾ ਹੈ। ਬਿਲਕੁਲ, ਇਹਦੇ ਵਿੱਚ ਦੱਸਦੇ ਜਾਈਏ ਸੁਨਾਕ ਤੇ ਉਹਨਾਂ ਦੇ ਜਿਹੜੇ ਟ੍ਰੈਜਰੀ ਦੇ ਚੀਫ ਆ ਜਰਮੀ ਹੰਟ, ਉਹਨਾਂ ਨੇ ਕਿਹਾ ਵੀ 2.5% ਦਾ ਜਿਹੜਾ ਗੋਲ ਸੀਗਾ, ਜਿੱਦਾਂ ਦੀਆਂ ਇਕਨੋਮਿਕ ਕੰਡੀਸ਼ਨਸ, ਅਰਥਚਾਰੇ ਦੀਆਂ ਸਥਿਤੀਆਂ ਬਣੀਆਂ ਪਈਆਂ ਆ, ਉਸ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਯੂਕੇ ਦੀ ਆਪਣੀ ਜਿਹੜੀ ਅਸੀਂ ਡਿਫੈਂਸ ਇੰਡਸਟਰੀ ਆ ਉਸਨੂੰ ਵਾਰ ਫੁਟਿੰਗ ਦੇ ਉੱਤੇ ਲੈ ਕੇ ਆ ਰਹੇ ਆ। ਸੁਨਾਕ ਉਹਨਾਂ ਨੇ ਜਿਹੜੇ ਜਿੱਥੇ ਬ੍ਰਿਟਿਸ਼ ਟਰੂਪਸ ਜੋ ਸਰਵ ਕਰ ਰਹੇ ਆ ਨਾਟੋ ਦੇ ਈਸਟਰਨ ਫਰੰਟ ਦੇ ਉੱਤੇ, ਉਹਨਾਂ ਨੂੰ ਸੰਬੋਧਨ ਕਰਦੇ ਹੋਏ ਜਿਹੜਾ ਹੋ ਕਿਹਾ, ਕਹਿੰਦੇ ਵੀ ਮੁੱਢਲਾ ਜਿਹੜਾ ਇਸ ਦੇ ਵਿੱਚ ਲੈਸਨ ਇਹੀ ਆ, ਸਿੱਖਣ ਨੂੰ ਇਹੀ ਚੀਜ਼ ਆ ਵੀ ਵਾਰ ਜਿਹੜੀ ਯੂਕਰੇਨ ਦੇ ਵਿੱਚ ਲੱਗੀ ਆ, ਵੀ ਆਪਾਂ ਨੂੰ ਜਿਹੜੀ ਮਿਊਨੀਸ਼ਨਸ ਆ ਉਹਨਾਂ ਦੇ ਸਟਾਕ ਪਾਈਲ ਹੋਰ ਡੂੰਘੇ ਹੋਣੇ ਚਾਹੀਦੇ, ਯਾਨੀ ਕਿ ਜ਼ਿਆਦਾ ਹਥਿਆਰ ਹੁਣ ਬਣਾਉਣਗੇ ਤੇ ਇੰਡਸਟਰੀ ਨੂੰ ਜਿਹੜਾ ਰਿਪਲੈਨਿਸ਼ ਕੀਤਾ ਜਾ ਰਿਹਾ ਆ। ਇਹ ਯਾਦ ਦਿਵਾਉਂਦੇ ਜਾਈਏ ਵੀ ਜਦੋਂ ਇਕਨੋਮਿਕ ਸਲੋ ਡਾਊਨ ਹੁੰਦੇ ਰਹੇ ਆ ਪੁਰਾਣੇ ਇਤਿਹਾਸ ਦੇ ਵਿੱਚ ਵੀ, ਤਾਂ ਇਸ ਇੰਡਸਟਰੀ ਨੂੰ ਤੇਜ਼ ਹਮੇਸ਼ਾ ਜਿਹੜਾ ਉਹ ਕੀਤਾ ਜਾਂਦਾ ਰਿਹਾ ਆ। ਇਹਦੇ ਨਾਲ ਜੌਬਸ ਤੇ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਮਨੋਬਲ ਵਧਾਉਣ ਦੀਆਂ ਵੀ ਇੱਕ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਆ,
ਤੇ ਜਿੱਦਾਂ ਦੀ ਇਕਨੋਮਿਕ ਸਥਿਤੀ ਆ ਰਹੀ ਆ, ਇਹ ਸ਼ਾਇਦ ਉਸ ਦੇ ਵਿੱਚ ਇੱਕ ਸੰਕੇਤ ਆਪਾਂ ਨੂੰ ਜਿਹੜਾ ਉਹ ਨਜ਼ਰ ਆ ਰਿਹਾ ਆ। ਇਹ ਕਈ ਵਾਰੀ ਆਪਾਂ ਨੂੰ ਅੰਡਰਲਾਈਨ ਚੀਜ਼ਾਂ ਜਿਹੜੀਆਂ ਉਹ ਪੜ੍ਹਨ ਦੀ ਲੋੜ ਪੈਂਦੀ ਆ। ਦਹਾਕਾ ਕੁ ਪਹਿਲਾਂ ਨਾਟੋ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਆਪਣੇ 2% ਜੀਡੀਪੀ ਦਾ ਉਸ ਨੂੰ ਐਗਰੀ ਕੀਤਾ ਸੀਗਾ। ਬ੍ਰਿਟੇਨ ਨੇ ਪਿਛਲੇ ਦਹਾਕੇ ਦੇ ਵਿੱਚ ਕਹਿੰਦੇ ਵੀ ਉਸ ਤੋਂ ਕਾਫੀ ਜ਼ਿਆਦਾ ਸਪੈਂਡ ਕੀਤਾ ਆ। 2.35% ਤੱਕ ਵੀ ਜਿਹੜੇ ਨਾਟੋ ਦੇ ਡਾਟਾ ਦੇ ਮੁਤਾਬਕ ਇਹ ਆਪਣਾ ਸਪੈਂਡ ਕਰਦੇ ਰਹੇ ਆ। ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਸੁਨਾਖ ਹੋਣਾ ਨੇ ਗੱਲਬਾਤ ਜਿਹੜੀ ਉਹ ਕੀਤੀ ਤੇ ਸੁਨਾਖ ਨੇ ਭਰੋਸਾ ਦਿਵਾਇਆ ਵੀ ਯੂਕੇ ਦੀ ਜਿਹੜੀ ਸਟੈਡਫਾਸਟ ਸਪੋਰਟ ਆ, ਯਾਨੀ ਕਿ ਪੱਕੀ ਜਿਹੜੀ ਸਪੋਰਟ ਆ ਯੂਕਰੇਨ ਦੇ ਡਿਫੈਂਸ ਦੇ ਲਈ, ਉਹਦੀ ਸੁਰੱਖਿਆ ਦੇ ਲਈ, ਰਸ਼ੀਆ ਦੇ ਜਿਹੜੇ ਅਗੇਂਸਟ ਉਹ ਆਪਾਂ ਤੁਹਾਨੂੰ ਬਰਕਰਾਰ ਦਿੰਦੇ ਰਵਾਂਗੇ। ਇਸ ਨਵੀਂ ਜਿਹੜੀ $620 ਮਿਲੀਅਨ ਦੀ ਜਿਹੜੀ ਫੰਡਿੰਗ ਦੇਣੀ ਆ, ਇਸ ਦੇ ਤਹਿਤ ਯੂਕਰੇਨ ਨੂੰ 400 ਜਿਹੜੇ ਵਹੀਕਲ, 60 ਜਿਹੜੀਆਂ ਕਿਸ਼ਤੀਆਂ, 1600 ਐਮੂਨੀਸ਼ਨਸ, 4 ਮਿਲੀਅਨ ਰਾਉਂਡ ਜਿਹੜੇ ਆ ਉਹ ਗੋਲੀਆਂ ਦੇ, ਉਹ ਇਸ ਦੇ ਵਿੱਚ ਨਾਲ ਦਿੱਤੇ ਜਾਣਗੇ। ਇਸ ਸ਼ਿਪਮੈਂਟ ਦੇ ਵਿੱਚ ਬ੍ਰਿਟਿਸ਼ ਸਟਾਰਮ ਸ਼ੈਡੋ ਲੌਂਗ ਰੇਂਜ ਮਿਜ਼ਾਈਲਸ, ਜਿਨ੍ਹਾਂ ਦੀ 150 ਮੀਲ ਤੱਕ ਦੀ ਰੇਂਜ ਹੈਗੀ ਆ, ਉਹ ਵੀ ਜਿਹੜੇ ਆ ਇਹਨਾਂ ਨੂੰ ਯੂਕਰੇਨ ਨੂੰ ਜਿਹੜੇ ਹੁਣ ਦਿੱਤੇ ਜਾ ਰਹੇ ਆ। ਸੋ ਇਸੇ ਤਰੀਕੇ ਨਾਲ ਇਹਨਾਂ ਨੇ 620 ਮਿਲੀਅਨ ਤੇ ਅਮਰੀਕਾ ਦੇ ਵਿੱਚ 61 ਬਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਆ ਯੂਕਰੇਨ ਦੀ, ਉਹ ਹਾਊਸ ਦੇ ਵਿੱਚ ਆਲਰੇਡੀ ਪਾਸ ਜਿਹੜੀ ਉਹ ਹੋ ਚੁੱਕੀ ਆ। ਸੋ ਅਮਰੀਕਾ ਨੇ ਫਿਰ ਸ਼ੁਰੂਆਤ ਕੀਤੀ ਹੈ ਤੇ ਉਸ ਦੇ ਮਗਰ ਹੀ ਮਗਰ ਜਿਹੜੇ ਉਸ ਦੇ ਸਾਥੀ ਮੁਲਕ ਆ ਯੂਕਰੇਨ ਨੂੰ ਹੁਣ ਰਾਸ਼ੀ ਮੁਹੱਈਆ ਕਰਾਉਣ ਦੇ ਵਿੱਚ ਨਾਲ ਅੱਗੇ ਆ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਸ਼ਹਿਰ ਦੇ ਵਿੱਚ ਇੱਕ ਨਿਊ ਨਾਜ਼ੀ ਨਿਕੋਲਸ ਵੈਲਕਰ ਨਾਮ ਦਾ ਬੰਦਾ, ਜਿਸ ਨੂੰ ਕਿੰਗ ਆਫ ਰੈਥ ਕਰਕੇ ਜਾਣਿਆ ਜਾਂਦਾ ਸੀ, ਉਸ ਨੂੰ ਇੱਕ ਜਰਨਲਿਸਟ ਨੂੰ ਥ੍ਰੈਟ ਦੇਣ ਦੇ ਬਦਲੇ ਸਜ਼ਾ ਸੁਣਾਈ ਗਈ ਹੈਗੀ ਆ। ਉਹ ਕਹਿੰਦੇ ਇਹ ਫਿਊਰਿਕਜ਼ੀ ਡਿਵੀਜ਼ਨ, ਇਹ ਇੱਕ ਨਿਊ ਨਾਜ਼ੀ ਦਾ ਗਰੁੱਪ ਹੈਗਾ ਆ। ਉਸ ਨੇ ਬਰੁਕਲਿਨ ਦਾ ਇੱਕ ਜਰਨਲਿਸਟ ਸੀ, ਉਹਦੇ ਉੱਤੇ ਜਿਹੜੀ ਗਨ ਆ ਏਮ ਕੀਤੀ ਸੀਗੀ। ਤੇ ਜਰਨਲਿਸਟ ਦਾ ਨਾਮ ਤਾਂ ਨਹੀਂ ਹਜੇ ਦੱਸਿਆ ਗਿਆ। ਉਸ ਨੂੰ ਇਸਨੇ ਇਹ ਕਿਹਾ ਸੀ ਵੀ ਇਹ ਸਾਡੀ ਰੇਸ ਦਾ ਟਰੇਟਰ ਹੈਗਾ ਆ। ਤੇ ਉਸ ਦੇ ਸੰਬੰਧ ਦੇ ਵਿੱਚ ਮਾਰਚ 2023 ਦੇ ਵਿੱਚ ਸੈਨੋਜ਼ੇ ਤੋਂ ਨਿਕੋਲਸ ਵੈਕਲਰ ਨਾਮ ਦਾ ਜੋ 33 ਸਾਲਾਂ ਦਾ ਇਹ ਬੰਦਾ ਆ, ਇਸ ਨੂੰ ਅਰੈਸਟ ਕੀਤਾ ਗਿਆ ਸੀ। ਤੇ ਉਸਨੇ ਬਾਅਦ ਦੇ ਵਿੱਚ ਜਦੋਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸਨੇ ਗਿਲਟੀ ਪਲੀਆ ਵੀ ਕੀਤਾ। ਮੈਕਸੀਮਮ ਉਹਨੂੰ 5 ਸਾਲਾਂ ਦੀ ਸਜ਼ਾ ਹੋ ਸਕਦੀ ਸੀ। ਥ੍ਰੈਟਨਿੰਗ ਸਟੇਟਮੈਂਟਸ ਤੇ ਕਿਸੇ ਨੂੰ ਗਨ ਦੇ ਨਾਲ ਥ੍ਰੈਟ ਕਰਨ ਦੇ ਸੰਬੰਧ ਦੇ ਵਿੱਚ, ਪਰ ਜੱਜ ਨੇ ਜੋ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦਾ ਆ, ਉਹਨਾਂ ਨੇ ਅਪ੍ਰੈਲ 19 ਨੂੰ ਜਿਹੜੀ ਆ ਉਹ 44 ਮਹੀਨਿਆਂ ਦੀ ਸਜ਼ਾ ਜਿਹੜੀ ਆ ਇਸ ਨੂੰ ਸੁਣਾਈ ਹੈਗੀ ਆ। ਤੇ ਕਹਿੰਦੇ ਵੀ ਇਹ ਇੱਕ ਕਮਿਊਨਿਟੀ ਦੇ ਲਈ ਡੇਂਜਰ ਆ ਤੇ ਇਸ ਦਾ ਪਾਸਪੋਰਟ ਵੀ ਰੱਖ ਲਿਆ, ਕਿਉਂਕਿ ਇਹ ਫਲਾਈਟ ਰਿਸਕ ਵੀ ਹੋ ਸਕਦਾ ਹੈ। ਜੀ, ਅਗਲੀ ਗੱਲ ਕਰੀਏ। ਅਮਰੀਕਾ ਦੇ ਵਿੱਚ ਬਹੁਤ ਸਾਰੇ ਕਾਲਜਿਸ, ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋ ਪੈਲਸਤੀਨ ਮੁਜ਼ਾਹਰੇ ਜਿਹੜੇ ਉਹ ਚੱਲ ਰਹੇ ਆ, ਪ੍ਰੋਟੈਸਟ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਹੁਣ ਅਗਸਤ ਤੋਂ ਪਹਿਲਾਂ, ਜਿਹੜਾ ਸਮੈਸਟਰ ਖਤਮ ਹੋਣ ਤੋਂ ਪਹਿਲਾਂ, ਇਹ ਜਿਹੜੇ ਪ੍ਰੋਟੈਸਟ ਆ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਨਿਊਯਾਰਕ ਦੀ ਯੂਨੀਵਰਸਿਟੀ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਆ, ਜਿਹੜੇ ਪ੍ਰੋ ਪੈਲਸਤੀਨ ਪ੍ਰੋਟੈਸਟ ਆ ਉਹ ਚੱਲ ਰਹੇ ਆ। ਕੋਲੰਬੀਆ ਦੇ ਵਿੱਚ ਵੀ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਹੋਈਆਂ ਹੈਗੀਆਂ। ਸੋ ਨਿਊਯਾਰਕ ਯੂਨੀਵਰਸਿਟੀ ਤੇ ਕੋਲੰਬੀਆ ਦੋਨਾਂ 'ਚ ਮਿਲਾ ਕੇ 100 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰੋ ਪੈਲਸਤੀਨ ਪ੍ਰੋਟੈਸਟ ਦੇ ਦੁਆਰਾ ਇਨਕੈਂਪਮੈਂਟਸ ਜਿਹੜੀਆਂ ਆ ਖੁੱਲੀਆਂ ਥਾਵਾਂ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਉੱਥੇ ਬਣਾਈਆਂ ਗਈਆਂ ਸੀ, ਜਿੱਥੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਦੁਆਰਾ ਵਾਰਨਿੰਗਸ ਦਿੱਤੀਆਂ ਗਈਆਂ ਪਹਿਲਾਂ, ਵੀ ਭਾਈ ਤੁਹਾਨੂੰ ਜੇ ਤੁਸੀਂ ਇੱਥੋਂ ਨਹੀਂ ਉੱਠਦੇ ਤਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਉਹ ਉੱਥੋਂ ਨਹੀਂ ਹਿੱਲੇ ਤਾਂ ਉਹਨਾਂ ਨੂੰ ਫਿਰ ਜਿਹੜੀਆਂ ਉਸ ਦੇ ਵਿੱਚ ਗ੍ਰਿਫਤਾਰੀਆਂ ਪਾਈਆਂ ਗਈਆਂ ਆ। ਟੈਂਸ਼ਨਸ ਇਸ ਟਾਈਮ ਬਹੁਤ ਜ਼ਿਆਦਾ ਵਧੀਆਂ ਆ। ਜਿਊਸ਼ ਸਟੂਡੈਂਟਸ ਜਿਹੜੇ ਉਹ ਕਹਿ ਰਹੇ ਆ ਵੀ ਸਾਨੂੰ ਐਂਟੀ ਸਮੈਟਿਕ ਹਰਾਸਮੈਂਟ ਆ, ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਕਈ ਯੂਨੀਵਰਸਿਟੀਜ਼ ਨੇ ਆਲਰੇਡੀ ਜਿਹੜੀਆਂ ਆਪਣਾ ਕਲਾਸਿਸ ਆ ਉਹ ਆਨਲਾਈਨ ਕਰ ਦਿੱਤੀਆਂ। ਕੁਛ ਕੁ ਹਿੱਸਾ ਇਨ ਪਰਸਨ ਤੇ ਪਾਰਸ਼ਲੀ ਆਨਲਾਈਨ ਜਿਹੜਾ ਆ ਇਸ ਸਮੈਸਟਰ ਦਾ ਰਹਿ ਗਿਆ ਸਮਾਂ ਆ ਉਸ ਵਿੱਚ ਕੀਤਾ ਆ। ਕੋਲੰਬੀਅਨ ਯੂਨੀਵਰਸਿਟੀ ਦਾ ਇੱਕ ਮੇਜਰ ਡੋਨਰ ਆ ਰੋਬਰਟ ਕ੍ਰਾਫਟ, ਉਹ ਕਿਹਾ ਆ ਵੀ ਉਹ ਆਪਣੇ ਸਕੂਲ ਤੋਂ ਫੰਡਿੰਗ ਜਿਹੜੀ ਆ ਉਹ ਪੁੱਲ ਜਿਹੜਾ ਉਹ ਕਰ ਰਿਹਾ ਆ, ਕਿਉਂਕਿ ਉਹਨੂੰ ਭਰੋਸਾ ਨਹੀਂ ਰਿਹਾ ਕੋਲੰਬੀਆ ਯੂਨੀਵਰਸਿਟੀ ਦੇ ਉੱਤੇ ਵੀ ਉਹ ਆਪਣੇ ਸਟੂਡੈਂਟਸ ਤੇ ਆਪਣੇ ਸਟਾਫ ਨੂੰ ਜਿਹੜਾ ਆ ਉਹ ਬਚਾ ਸਕਦਾ ਆ। ਹੁਣ ਤੱਕ ਜੇ ਵੱਡੇ ਨਾਮ ਆਈਵੀ ਲੀਗ ਯੂਨੀਵਰਸਿਟੀ ਜਾਂ ਵੱਡੀਆਂ ਯੂਨੀਵਰਸਿਟੀ ਯੂਐਸ ਦੇ ਵਿੱਚ, ਉੱਥੇ ਇਹ ਦੇਖਿਆ ਗਿਆ ਆ ਜਿੱਥੇ ਵਿਦਿਆਰਥੀਆਂ ਦੇ ਦੁਆਰਾ ਇਹ ਜਿਹੜੇ ਪ੍ਰੋਟੈਸਟ ਆ
ਉਹ ਕੀਤੇ ਗਏ ਆ। ਕੋਲੰਬੀਆ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਸ਼ੁਰੂਆਤ ਕੀਤਾ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਯੇਲ, MIT, ਟਫਟਸ ਯੂਨੀਵਰਸਿਟੀ, ਯੂਨੀਵਰਸਿਟੀ ਆਫ ਮਿਸ਼ੀਗਨ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ, ਇੱਥੇ ਵੀ ਜਿਹੜੇ ਆ ਉਹ ਪ੍ਰੋਟੈਸਟ ਹੋਏ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਨਿਊਯਾਰਕ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ, ਉਹਨਾਂ ਨੂੰ ਡਿਸਆਰਡਰਲੀ ਕੰਡਕਟ ਤੇ ਟ੍ਰੈਸਪਾਸਿੰਗ ਦੇ ਜਿਹੜੇ ਚਾਰजेस ਦੇ ਨਾਲ ਅਰੈਸਟ ਜਿਹੜਾ ਉਹ ਕੀਤਾ ਗਿਆ ਆ। ਕਈ ਜਿਹੜੇ ਫੈਕਲਟੀ ਦੇ ਸਟੂਡੈਂਟਸ ਅਰੈਸਟ ਕੀਤੇ ਗਏ ਸੀਗੇ, ਉਹਨਾਂ ਨੂੰ ਬਾਅਦ ਦੇ ਵਿੱਚ ਅਗਲੇ ਦਿਨ ਜਿਹੜਾ ਉਹ ਛੱਡ ਵੀ ਜਿਹੜਾ ਉਹ ਦਿੱਤਾ ਗਿਆ ਆ, ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਆ ਜੇਲ੍ਹ ਦੇ ਵਿੱਚੋਂ। ਕੋਲੰਬੀਆ ਯੂਨੀਵਰਸਿਟੀ ਦੀ ਫੈਕਲਟੀ ਨੇ ਜਿਹੜੇ ਸਸਪੈਂਡਡ ਸਟੂਡੈਂਟਸ ਆ, ਉਹਨਾਂ ਦਾ ਸਮਰਥਨ ਕਰਦੇ ਹੋਏ ਵਾਕਆਊਟ ਜਿਹੜਾ ਆ ਉਹ ਕੀਤਾ ਆ। ਸੋ ਇਹ ਕਹਿੰਦੇ ਵੀ 100 ਤੋਂ ਵੱਧ ਜਿਹੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਤੇ ਸਸਪੈਂਡ ਕੀਤਾ ਗਿਆ ਸੀ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਟੀਚਰਸ ਆ ਤੇ ਜਿਹੜੀ ਫੈਕਲਟੀ ਆ, ਉਹਨਾਂ ਨੇ ਸਾਈਨ ਵੀ ਫੜੇ ਹੋਏ ਸੀ, ਅਨਸਸਪੈਂਡ ਆਵਰ ਸਟੂਡੈਂਟਸ, ਬੋਲਡ ਬਿਊਟੀਫੁਲ ਸਸਪੈਂਡਡ, ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਨੇ ਵਾਕਆਊਟ ਕੀਤਾ ਹੈ। ਇਸੇ ਤਰੀਕੇ ਨਾਲ ਕੈਲ ਪੋਲੀ ਹੰਬੋਲਟ ਦੇ ਕੈਂਪਸ ਨੂੰ ਕਲੋਜ਼ ਕੀਤਾ ਗਿਆ। ਕਹਿੰਦੇ ਵੀ ਸਿਚੁਏਸ਼ਨ ਜਿਹੜੀ ਆ ਉਹ ਇਸ ਟਾਈਮ ਉੱਥੇ ਖਤਰਨਾਕ ਬਣੀ ਪਈ ਆ। ਪ੍ਰੋ ਪੈਲਸਟੀਨੀਅਨ ਪ੍ਰੋਟੈਸਟ ਕੈਲ ਪੋਲੀ ਸਟੇਟ ਯੂਨੀਵਰਸਿਟੀ ਹੰਬੋਲਟ ਆ, ਉੱਥੇ ਵੀ ਪਹੁੰਚ ਚੁੱਕੇ ਆ। ਮੰਡੇ ਤੱਕ ਉਹ ਜਿਹੜੇ ਆ ਸਿਮਨਸ ਹਾਲ ਉੱਥੇ ਆ, ਉਹ 100 ਤੋਂ ਵੱਧ ਜਿਹੜੇ ਵਿਦਿਆਰਥੀ ਆ, ਉਹ ਗਾਜ਼ਾ ਦੇ ਵਾਰ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਸੀ। ਤੇ ਜਿਹੜੇ ਯੂਨੀਵਰਸਿਟੀ ਦੀਆਂ ਫਾਈਨੈਂਸ਼ੀਅਲ ਟਾਈਜ਼ ਆ ਇਜ਼ਰਾਈਲ ਦੇ ਨਾਲ, ਉਸ ਤੇ ਜਿਹੜਾ ਉਹ ਉਲਟ। ਸੋ ਹੁਣ ਬਹੁਤ ਸਾਰੇ ਜਿਹੜੇ ਯੂਨੀਵਰਸਿਟੀਜ਼, ਕਾਲਜਿਸ ਦੇ ਵਿੱਚ ਇਸ ਟਾਈਮ ਸਥਿਤੀ ਮਾੜੀ ਪਈ ਹੈ। ਇਸੇ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਆਵਾਜ਼ ਲਾਈ ਹੈ ਕਾਲਜ ਤੇ ਯੂਨੀਵਰਸਿਟੀ ਦੇ ਪ੍ਰੋਟੈਸਟ ਦੇ ਉਲਟ। ਕਹਿੰਦੇ ਵੀ ਇਹ ਡਿਸਗ੍ਰੇਸ ਆ, ਤੇ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਇਸ ਦਾ ਜਿਹੜਾ ਭਾਂਡਾ ਆ ਉਹ ਜਿਹੜਾ ਭੰਡ ਰਹੇ ਆ। ਖੁਦ ਆਪ ਮੈਨਹੈਟਨ ਦੇ ਕ੍ਰਿਮੀਨਲ ਕੋਰਟ ਦੇ ਵਿੱਚ ਹਾਸ਼ਮਨੀ ਟ੍ਰਾਇਲ ਦਾ ਜਿਹੜਾ ਸਾਹਮਣਾ ਕਰਨ ਤੋਂ ਪਹਿਲਾਂ ਉਹਨਾਂ ਨੇ ਕਾਲਜਿਸ ਦੇ ਵਿੱਚ ਜੋ ਹੋ ਰਿਹਾ ਆ ਉਸ ਉੱਤੇ ਜਿਹੜਾ ਆ ਉਹ ਜਿਹੜੀ ਟਿੱਪਣੀ ਦਿੱਤੀ ਆ। ਪਰ ਟਰੰਪ ਹੋਣਾ ਨੇ ਇਹ ਵੀ ਕਿਹਾ ਵੀ ਜਿਹੜੇ ਮਿਸਟਰ ਬਾਈਡਨ ਆ, ਉਹ ਇਜ਼ਰਾਈਲ ਦੇ ਮਿੱਤਰ ਨਹੀਂ ਆ, ਤੇ ਨਾ ਹੀ ਉਹ ਜਿਹੜੇ ਅਰਬ ਵਰਲਡ ਦੇ ਕਿਸੇ ਤਰੀਕੇ ਦੇ ਨਾਲ ਮਿੱਤਰ ਆ। ਤੇ ਕਹਿੰਦੇ ਵੀ ਜੋ ਉਹਨਾਂ ਨੇ ਕੀਤਾ ਵੀ ਇਜ਼ਰਾਈਲ ਨੂੰ ਇਸ ਟਾਈਮ ਇਕੱਲਿਆਂ ਜਿਹੜਾ ਆ ਉਹ ਕਰ ਰਿਹਾ ਆ, ਤੇ ਸਿਰਫ ਦੂਜੇ ਪਾਸੇ ਅਰਬ ਵਰਲਡ ਨੂੰ ਜਿਹੜਾ ਉਹ ਨਾਈਸ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕੋਲੰਬੀਆ ਨੇ ਅੱਜ ਆਪਣੀਆਂ ਸਾਰੀਆਂ ਹੀ ਜਿਹੜੀਆਂ ਕਲਾਸਿਸ ਆ ਬਾਕੀ ਦੇ ਸਮੈਸਟਰ ਦੇ ਲਈ ਆਨਲਾਈਨ ਮੂਵ ਕਰ ਦਿੱਤੀਆਂ ਆ। ਨਿਊਯਾਰਕ ਯੂਨੀਵਰਸਿਟੀ ਦੇ ਫੈਕਲਟੀ ਜਿਹੜੇ ਟੀਚਰ ਵੀ ਸੀਗੇ ਤੇ ਕੁਝ ਸਟੂਡੈਂਟ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਨੂੰ ਹੁਣ ਕਹਿੰਦੇ ਛੱਡ ਦਿੱਤਾ ਗਿਆ ਹੈ। ਕੁਝ ਮਿੰਟ ਪਹਿਲਾਂ ਦੀ ਖਬਰ ਆ। 100 ਤੋਂ ਵੱਧ ਜਿਹੜੇ ਸਟੂਡੈਂਟਸ ਤੇ ਫੈਕਲਟੀ ਮੈਂਬਰਸ ਆ, ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। ਤੇ ਕਈਆਂ ਦੇ ਜਿਹੜੇ ਅਕਾਊਂਟ ਆ ਇੰਸਟਾਗ੍ਰਾਮ, ਉਹ ਵੀ ਬੰਦ ਕੀਤੇ ਗਏ ਹੈਗੇ ਆ। ਕੋਲੰਬੀਆ ਯੂਨੀਵਰਸਿਟੀ ਦੀ ਜਿਹੜੀ ਫੈਕਲਟੀ ਆ, ਜਿਹੜੇ ਉੱਥੇ ਦੇ ਪ੍ਰੋਫੈਸਰਸ ਆ, ਉਹਨਾਂ ਨੇ ਸਸਪੈਂਡ ਹੋਏ ਜਿਹੜੇ ਸਟੂਡੈਂਟ ਸੀ, ਉਹਨਾਂ ਦੇ ਹੱਕ ਦੇ ਵਿੱਚ ਵਾਕਆਊਟ ਕੀਤਾ। ਉਹ ਕਹਿੰਦੇ ਵੀ ਅਸੀਂ ਸਟੂਡੈਂਟਸ ਦੇ ਨਾਲ ਹੈਗੇ ਆ, ਇਹ ਫਰੀडम ਆਫ ਸਪੀਚ ਦੀ ਗੱਲ ਆ, ਤੇ ਅਸੀਂ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਬਿਲਕੁਲ ਨਾਲ ਆ। ਕੈਲ ਪੋਲੀ ਹੰਬਲਟ ਦਾ ਤੁਸੀਂ ਦੱਸਿਆ ਹੀ ਆ ਵੀ ਉੱਥੇ ਸਿਚੁਏਸ਼ਨ ਬੜੀ ਬੈਡ ਬਣੀ ਹੋਈ ਆ, ਤੇ ਕੈਂਪਸ ਨੂੰ ਉੱਥੇ ਜਿਹੜਾ ਕਲੋਜ਼ ਕਰ ਦਿੱਤਾ ਗਿਆ। UC ਬਰਕਲੇ ਜਿਸ ਨੂੰ ਹੱਬ ਗਿਣਿਆ ਜਾਂਦਾ ਹੈ ਪ੍ਰੋਟੈਸਟ ਦਾ, ਕਿਤੇ ਵੀ ਦੁਨੀਆ 'ਚ ਕੁਛ ਹੁੰਦਾ ਤੇ ਸਭ ਤੋਂ ਜ਼ਿਆਦਾ ਪ੍ਰੋਟੈਸਟ ਜਿਹੜੇ UC ਬਰਕਲੇ 'ਚ ਹੁੰਦੇ ਆ, ਉੱਥੇ ਵੀ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਆ ਇਸ ਵੇਲੇ ਚੱਲ ਰਹੇ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਕੋਲੰਬੀਆ ਯੂਨੀਵਰਸਿਟੀ ਨੂੰ ਪੈਸੇ ਦਿੰਦੇ ਆ, ਉਹ ਕਹਿੰਦੇ ਵੀ ਅਸੀਂ ਪੈਸੇ ਜਿਹੜੇ ਆ ਹੋਲਡ ਕਰ ਲੈਣੇ ਆ, ਡੋਨੇਸ਼ਨਸ ਜੋ ਦਿੰਦੇ ਆ। ਤੇ ਜੇ ਉਹ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਉਹਨਾਂ ਨੂੰ ਨਹੀਂ ਰੋਕਦੇ ਹੈਗੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦਾ ਸਿਟ ਇਨ ਪ੍ਰੋਟੈਸਟ ਚੱਲ ਰਿਹਾ ਸਪਰਾਊਲ ਹਾਲ, ਗਾਜ਼ਾ ਵਾਰ ਦੇ ਸਬੰਧ ਦੇ ਵਿੱਚ, ਤੇ ਸਕੂਲ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਟਾਈਜ਼ ਇਜ਼ਰਾਈਲ ਦੇ ਨਾਲ ਹੈਗੀਆਂ ਆ। 10 ਦੇ ਕਰੀਬ ਟੈਂਟ ਉੱਥੇ ਲਾਏ ਗਏ ਸੀ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਆ, ਉਹਨਾਂ ਵੱਲੋਂ। ਰੋਬਰਟ ਕਰਾਫਟ ਜੋ CEO ਹੈਗੇ ਕਰਾਫਟ ਗਰੁੱਪ ਦੇ, ਜੋ ਮਿਲੀਅਨਸ ਆਫ ਡਾਲਰ ਦਿੰਦੇ ਹੈਗੇ ਆ ਕੋਲੰਬੀਆ ਯੂਨੀਵਰਸਿਟੀ ਨੂੰ, ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਹੁਣ ਯਕੀਨ ਨਹੀਂ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ, ਉੱਥੇ ਦੇ ਸਟੂਡੈਂਟਸ ਤੇ ਟੀਚਰਸ ਦੇ ਵਿੱਚ, ਤੇ ਮੈਂ ਹੁਣ ਕੰਫਰਟੇਬਲ ਨਹੀਂ ਵੀ ਯੂਨੀਵਰਸਿਟੀ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਆ ਉਹ ਦਿੱਤੀ ਜਾਵੇ। ਸੋ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਵੱਡੀ ਗਿਣਤੀ ਚੱਲ ਰਹੇ। USC ਦੇ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਇੱਕ ਸਟੂਡੈਂਟ ਪੈਲਸਟੀਨੀਅਨ ਮੂਲ ਦੀ ਜੋ ਵੈਲੇਡਿਕਟੋਰੀਅਨ ਸੀ, ਉਹਨੂੰ ਲੈਕਚਰ ਨਹੀਂ ਦੇਣ ਦਿੱਤਾ ਜਦੋਂ ਸੈਰੇਮਨੀ ਹੋਣੀ ਸੀ, ਤੇ ਹੁਣ ਉੱਥੇ ਵੀ ਪ੍ਰੋਟੈਸਟ ਵੱਡੇ ਹੋ ਰਹੇ। ਗੂਗਲ ਦੇ 28 ਦੇ ਕਰੀਬ EMPLOYEES ਨੇ ਪ੍ਰੋਟੈਸਟ ਕੀਤਾ ਸੀ, ਤੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ।
ਕਹਿੰਦੇ ਭਈ ਉਹਨਾਂ ਨੇ ਜਿਹੜੇ ਆ ਨੋ ਟੈਕ ਫॉर ਅਪਾਰਥਾਈਡ ਕਰਕੇ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ ਸੀ। ਸੋ ਇਹ ਜਿਹੜੇ ਪ੍ਰੋਟੈਸਟ ਆ ਕਹਿੰਦੇ ਭਈ ਇਜ਼ਰਾਈਲੀ ਗਵਰਨਮੈਂਟ ਨੂੰ ਜੋ ਗੂਗਲ ਆ ਉਹ ਸਪੋਰਟ ਕਰਦਾ ਤੇ ਉਸ ਦੀ ਜਿਹੜੀ ਸਪੋਰਟ ਆ ਉਹ ਬੰਦ ਕਰਨੀ ਚਾਹੀਦੀ ਹੈਗੀ ਆ। ਸੋ ਅਮਰੀਕਾ ਦੇ ਵਿੱਚ ਇਸ ਟਾਈਮ ਇਜ਼ਰਾਈਲ ਤੇ ਗਾਜ਼ਾ ਦੀ ਸਿਚੁਏਸ਼ਨ ਨੂੰ ਲੈ ਕੇ ਯੂਨੀਵਰਸਿਟੀਆਂ ਦੇ ਵਿੱਚ, ਕੰਪਨੀਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ। ਨੈਸ਼ਨਲ ਆਰਗੇਨਾਈਜੇਸ਼ਨ ਨੇ ਕੋਲੰਬੀਆ ਦੀ ਪ੍ਰੈਜ਼ੀਡੈਂਟ ਨੂੰ ਕ੍ਰਿਟਿਸਾਈਜ਼ ਕੀਤਾ ਆ ਵੀ ਸਟੂਡੈਂਟਸ ਦੇ ਉੱਤੇ ਪੁਲਿਸ ਕਿਉਂ ਸੱਦੀ ਹੈਗੀ ਆ। ਕਹਿੰਦੇ ਵੀ ਅਸੀਂ ਸਟਰੋਂਗੈਸਟ ਪੋਸੀਬਲ ਟਰਮਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਸਸਪੈਂਸ਼ਨ ਕੀਤੀ ਆ ਉਸ ਨੂੰ ਅਸੀਂ ਕੰਡੈਮ ਕਰਦੇ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਦੁਆਰਾ 100 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ। ਅੱਜ ਕਈ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਊਗਾ ਵੀ ਇਹ ਵਿਦਿਆਰਥੀ ਆਪਣੀ ਥਾਂ ਤੇ ਉਹ ਸਹੀ ਆ, ਗਲਤ ਆ, ਕਿੱਦਾਂ ਆ, ਪਰ ਪ੍ਰੋਟੈਸਟ ਕਰਨ ਦਾ ਹੱਕ ਆ ਜੀ। ਜੇ ਪ੍ਰੋਟੈਸਟ ਕਰਨ ਦੇ ਕਰਕੇ ਤੁਹਾਨੂੰ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ, ਤੁਹਾਨੂੰ ਜਿਹੜਾ ਉਹ ਸਸਪੈਂਸ਼ਨ ਐਜ਼ ਏ ਵਿਦਿਆਰਥੀ ਹੋ ਰਹੀ ਆ, ਤਾਂ ਫਿਰ ਕਿਤੇ ਨਾ ਕਿਤੇ ਫੇਲੀਅਰ ਵੀ ਜਿਹੜਾ ਉਹ ਚੱਲ ਰਿਹਾ ਆ। ਤੁਸੀਂ ਉਸ ਚੀਜ਼ ਦੇ ਹੱਕ 'ਚ ਆ ਜਾਂ ਅਗੇਂਸਟ ਆ, ਉਹ ਇੱਕ ਡਿਫਰੈਂਟ ਸਟੋਰੀ ਆ। ਅੱਜ ਜਿਹੜੀ ਚੀਜ਼ ਦੇਖੀ ਗਈ ਆ ਹਰਜੋਤ ਸਿੰਘ ਜੀ, ਵੀ ਇਹ ਪੈਲਸਤੀਨ ਦੇ ਹੱਕ 'ਚ ਆ। ਹੋ ਸਕਦਾ ਕੱਲ ਨੂੰ ਇਜ਼ਰਾਈਲ ਦੇ ਹੱਕ ਵਾਲੇ ਵੀ ਜਿਹੜੇ ਉਹ ਕਰਨ, ਕੀ ਉਹਨਾਂ ਨਾਲ ਵੀ ਇਹੀ ਸਲੂਕ ਹੋਊਗਾ? ਕੀ ਜਦੋਂ ਹੁਣ ਸਿੱਖਾਂ ਦੇ ਉਲਟ ਜਦੋਂ ਬੋਲਦੇ ਆ, ਜੇ ਕਿਤੇ ਸਿੱਖਾਂ ਨੇ ਪ੍ਰੋਟੈਸਟ ਕੀਤਾ, ਕੀ ਉਹਨਾਂ ਨੂੰ ਨੌਕਰੀਆਂ ਜੇ ਉਹਨਾਂ ਤੋਂ ਹੱਥ ਧੋਣਾ ਪਿਆ, ਤਾਂ ਕੀ ਉਦੋਂ ਵੀ ਇਹ ਸਾਰਾ ਕੁਛ ਇਹ ਜਾਇਜ਼ ਹੋਊਗਾ? ਅਮਰੀਕਾ ਦੇ ਵਿੱਚ ਕਾਲਜ ਤੇ ਇੰਸਟੀਟਿਊਸ਼ਨਸ ਆ, ਇਹ ਵਿਦਿਆਰਥੀ ਆ, ਇਹ ਹਮੇਸ਼ਾ ਹੀ ਮੁੱਢ ਰਹੇ ਆ ਐਕਟਿਵਿਜ਼ਮ ਦੇ ਆ। ਜਿੱਦਾਂ UC ਬਰਕਲੀ ਦਾ ਤੁਸੀਂ ਜ਼ਿਕਰ ਕੀਤਾ ਸੀ, ਇਹ ਜਿਹੜੀਆਂ ਵੱਡੀਆਂ ਯੂਨੀਵਰਸਿਟੀ ਵੱਡੇ ਨਾਂ ਹੁੰਦੇ ਆ, ਉੱਥੇ ਜਦੋਂ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਆ ਤਾਂ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਪੈਂਦਾ। ਹਾਂ, ਇਹਨਾਂ ਵਿਦਿਆਰਥੀਆਂ ਨੂੰ ਹਿੰਸਕ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਉਹ ਕਰਨਾ ਚਾਹੀਦਾ। ਅਜੇ ਤੱਕ ਕੋਈ ਹਿੰਸਾ ਵਾਲੀ ਰਿਪੋਰਟ ਤਾਂ ਕੋਈ ਨਹੀਂ ਆਈ, ਪਰ ਕਿਸੇ ਹੋਰ ਦਾ ਕੰਮਕਾਜ ਦੇ ਉੱਤੇ ਵਿਘਨ ਨਾ ਪਵੇ, ਇਹ ਵੀ ਜਿਹੜਾ ਚੀਜ਼ ਧਿਆਨ ਰੱਖਣਾ ਚਾਹੀਦਾ। ਪਰ ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਕੋਲੰਬੀਆ ਵਾਲਿਆਂ ਦੀ, ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਉਹਨਾਂ ਦੇ ਤਾਂ ਜਿਹੜੇ ਟੀਚਰਸ ਆ, ਫੈਕਲਟੀ ਆ, ਉਹ ਵੀ ਵਿਦਿਆਰਥੀਆਂ ਦੇ ਹੁਣ ਹੱਕ ਦੇ ਵਿੱਚ ਆਏ ਆ। ਕਈ ਯੂਨੀਵਰਸਿਟੀਆਂ ਵਿੱਚ ਤਾਂ ਪ੍ਰੋਟੈਸਟ ਇਸ ਕਰਕੇ ਜਿਹੜੇ ਹੁਣ ਹੋ ਰਹੇ ਆ ਵੀ ਕਿਉਂਕਿ ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਕੋਲੰਬੀਆ ਦੇ ਵਿੱਚ, ਉਹਦੇ ਕਰਕੇ ਉਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਜਿਹੜੇ ਆ ਉਹ ਹੁਣ ਹੋਣੇ ਸ਼ੁਰੂ ਹੋ ਚੁੱਕੇ ਆ। ਸੋ ਇਹ ਮਾਮਲਾ ਕਾਫੀ ਜ਼ਿਆਦਾ ਇਸ ਟਾਈਮ ਵੱਧਦਾ ਜਾ ਰਿਹਾ ਆ। ਨੋ ਡਾਊਟ ਕਈ ਜਾਣੇ ਇਹਨਾਂ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟਸ ਜਾਂ VPs ਆ, ਉਹਨਾਂ ਦੇ ਅਸਤੀਫਿਆਂ ਦੀ ਵੀ ਮੰਗ ਕਰ ਰਹੇ ਹੋਣਗੇ, ਨਿਆਣਿਆਂ ਦੇ ਸਸਪੈਂਸ਼ਨ ਦੀ ਵੀ ਮੰਗ ਕਰ ਰਹੇ ਹੋਣਗੇ। ਪਰ ਕੀ ਪ੍ਰੋਟੈਸਟ ਕਰਨ ਦੇ ਹੱਕ ਨੂੰ ਇਦਾਂ ਕੁਚਲ ਦੇਣਾ ਚਾਹੀਦਾ? ਇਹ ਵੀ ਨਾਲ ਦੇ ਨਾਲ ਇੱਕ ਵੱਡੇ ਸਵਾਲ ਜਿਹੜੇ ਉਹ ਉੱਠ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੋ ਗਾਂ ਦਾ ਮੀਟ ਖਾਣ ਦੇ ਸ਼ੌਕੀਨ ਲੋਕ ਹੈਗੇ ਆ, USDA ਨੇ ਵਾਰਨਿੰਗ ਦਿੱਤੀ ਆ ਵੀ ਗਰਾਊਂਡ ਬੀਫ ਕੁਛ ਏਰੀਆ ਦੇ ਵਿੱਚ ਕੰਟੈਮੀਨੇਟਡ ਆ ਈਕੋਲਾਈ ਦੇ ਨਾਲ। ਇਹ ਜੋ ਗ੍ਰੇਟਰ ਓਮਾਹਾ ਪੈਕਿੰਗ ਕੰਪਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਸੀ। US ਡਿਪਾਰਟਮੈਂਟ ਆਫ ਐਗਰੀਕਲਚਰ ਆਪਣੇ ਜਿਹੜੇ ਅਮਰੀਕਾ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਅਰਜ਼ ਕਰ ਰਹੀ ਆ ਵੀ ਆਪਣੇ ਫਰੀਜ਼ਰ ਚੈੱਕ ਕਰ ਲਓ, ਜੇ ਤੁਹਾਡੇ ਕੋਲ ਗਰਾਊਂਡ ਬੀਫ ਦੇ ਜਿਹੜੇ ਪ੍ਰੋਡਕਟਸ ਆ ਉਹ ਤੁਸੀਂ ਰੱਖੇ ਹੋਏ ਆ ਜੋ ਪੋਜ਼ਿਟਿਵ ਈਕੋਲਾਈ ਦੇ ਨਾਲ ਪਾਏ ਗਏ ਸੀ। ਇਹ ਜਿਹੜੇ ਬੀਫ ਦੇ ਪ੍ਰੋਡਕਟਸ ਆ ਗ੍ਰੇਟਰ ਓਮਾਹਾ ਪੈਕਿੰਗ ਕੰਪਨੀ ਵੱਲੋਂ ਪ੍ਰੋਡਿਊਸ ਕੀਤੇ ਗਏ ਸੀ ਪਿਛਲੇ ਮਹੀਨੇ, ਤੇ ਉਹਨਾਂ ਦੀ ਜਿਹੜੀ ਲਾਸਟ ਡੇਟ ਹੈਗੀ ਆ, ਐਕਸਪਾਇਰੀ ਡੇਟ ਆ, ਉਹ April 22 ਸੀਗੀ। ਸੋ ਜੇ ਕਿਸੇ ਦੇ ਕੋਲ ਇਦਾਂ ਦੇ ਪ੍ਰੋਡਕਟ ਆ, ਉਹ ਜਿਹੜੀ ਵੀ ਸਟੋਰ ਤੋਂ ਖਰੀਦੇ ਆ ਉਹ ਉਹਨਾਂ ਨੂੰ ਵਾਪਸ ਕਰ ਦੇਣ ਤੇ ਉਹਨਾਂ ਨੂੰ ਨਾ ਵਰਤਿਆ ਜਾਵੇ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੋਮਲੈਸ ਲੋਕਾਂ ਦਾ ਮਸਲਾ ਜਿਹੜਾ ਇਸ ਟਾਈਮ ਚੱਲ ਰਿਹਾ ਆ, ਉਸ ਨੂੰ ਲੈ ਕੇ ਕਹਿੰਦੇ ਵੀ ਸੁਪਰੀਮ ਕੋਰਟ ਦੇ ਜਸਟਿਸ ਆ ਡਿਵਾਈਡਡ ਨਜ਼ਰ ਆ ਰਹੇ ਆ। ਵੀ ਕੀ ਇਹਨਾਂ ਦੇ ਹੱਕ ਨੇ, ਕਿਹੜੇ ਜਿਹੜੇ ਇਹਨਾਂ ਦੇ ਰਾਈਟ ਆ, ਤੇ ਹੋਮਲੈਸ ਬੈਨ ਹੋਣਾ ਚਾਹੀਦਾ ਹੈ, ਨਹੀਂ ਹੋਣਾ ਚਾਹੀਦਾ, ਇਸ ਨੂੰ ਲੈ ਕੇ। ਓਰੇਗਨ ਦੇ ਸ਼ਹਿਰ ਦੇ ਦੁਆਰਾ ਇਹ ਅਪਰੋਚ ਉੱਥੇ ਕੀਤੀ ਗਈ ਸੀ। 2 ਘੰਟੇ ਕਹਿੰਦੇ ਜ਼ਰਾ ਆ ਉਸ ਦੇ ਵਿੱਚ ਹੋਈ ਆ। ਜਸਟਿਸਿਸ ਨੇ ਕਹਿੰਦੇ ਵੀ ਆਪਣੀ ਆਈਡੀਓਲੋਜੀਕਲ ਲਾਈਨਸ ਉਸ ਦੇ ਉੱਤੇ ਡਿਵਾਈਡਡ ਨਜ਼ਰ ਆ ਰਹੇ ਆ। ਕੰਜ਼ਰਵੇਟਿਵਸ ਜੋ ਕਿ ਕੋਰਟ ਦੀ ਮੈਜੋਰਟੀ ਆ, ਉਹ ਸੁਜੈਸਟ ਕਰ ਰਹੇ ਵੀ ਜਿਹੜੇ ਇਲੈਕਟਿਡ ਅਫੀਸ਼ੀਅਲ ਤੇ ਲਾ ਮੇਕਰਸ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਜਾ ਸਕਦੇ ਨੇ। ਤੇ ਪਰ ਨਾਲ ਦੇ ਨਾਲ ਇਹ ਵੀ ਜਿਹੜੀ ਇੱਕ ਗੱਲ ਆ ਵੀ ਕੀ ਇਹ ਜਿਹੜੇ ਰੂਲਸ ਆ, ਜਿਹੜੇ ਲੋਕ ਹੋਮਲੈਸ ਲੋਕਾਂ ਦੇ ਨਾਲ ਆ, ਵੀ ਕੌਣ ਜਿਹੜਾ ਆ ਉਹ ਡੀਲ ਕਰ ਸਕਦਾ ਆ? ਵੀ ਜੱਜ ਡੀਲ ਕਰਨ,
ਉਹਨਾਂ ਦੇ ਫੈਸਲੇ ਸੁਣਾਉਣ ਜਾਂ ਜਿਹੜੇ ਲਾਅ ਮੇਕਰਸ ਆ, ਉਹਨਾਂ ਨੇ ਜਿਹੜੇ ਇਵੈਂਚੁਅਲੀ ਇਹ ਜਿਹੜੇ ਫੈਸਲੇ ਜਿਹੜੇ ਉਹ ਲੈਣੇ ਆ। ਚੀਫ ਜਸਟਿਸ ਜੌਨ ਰੌਬਰਟਸ ਜੂਨੀਅਰ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਾਇਰ ਨੂੰ ਪੁੱਛਿਆ ਆ, ਕਹਿੰਦੇ ਵੀ ਤੁਸੀਂ ਕੀ ਸੋਚਦੇ ਹੋ 9 ਲੋਕ ਕੀ ਇਹ ਬੈਸਟ ਨੇ ਵੀ ਜਿਹੜੀ ਪਾਲਿਸੀ ਜੱਜਮੈਂਟਸ ਦੇ ਉੱਤੇ ਜੱਜ ਕਰਨ ਦੇ ਲਈ ਤੇ ਵੇਅ ਕਰਨ ਦੇ ਲਈ। ਇਸੇ ਤਰੀਕੇ ਨਾਲ ਜਸਟਿਸ ਬ੍ਰੈਟ ਕੈਵਨਾ ਨੇ ਕੰਸਰਨ ਜਿਹੜੇ ਉਹ ਕੀਤੇ ਆ, ਕਹਿੰਦੇ ਵੀ ਹੋਮਲੈਸ ਪਾਲਿਸੀ ਦੀ ਮਾਈਕਰੋ ਮੈਨੇਜਿੰਗ ਕੀ ਫੈਡਰਲ ਕੋਰਟਸ ਉਹਨਾਂ ਨੂੰ ਕਰਨਾ ਪਊਗਾ। ਉਧਰ ਜਿਹੜੇ ਕੋਰਟ ਦੇ 3 ਲਿਬਰਲ ਜਸਟਿਸ ਆ, ਉਹਨਾਂ ਨੇ ਅਗਰੈਸਿਵਲੀ ਕਹਿੰਦੇ ਕਾਫੀ ਕੁਐਸ਼ਨਿੰਗ ਕੀਤੀ। ਜਿਹੜੇ ਗ੍ਰਾਂਟ ਪਾਸ ਓਰੇਗਨ ਦੀ ਸ਼ਹਿਰ ਆ, ਵੀ ਜਿਹੜੇ ਲਾਜ਼ ਆ, ਕਹਿੰਦੇ ਵੀ ਇਸ ਦੇ ਨਾਲ ਜਿਹੜੀ ਬੇਸਿਕ ਹਿਊਮਨ ਨੀਡਸ ਆ, ਉਸ ਨੂੰ ਇਹ ਜਿਹੜਾ ਕ੍ਰਿਮੀਨਲਾਈਜ਼ ਕਰ ਰਹੇ ਆ। ਕਹਿੰਦੇ ਸਲੀਪਿੰਗ ਬਾਇਓਲੋਜੀਕਲ ਨੈਸੈਸਿਟੀ ਆ। ਜਸਟਿਸ ਅਲੀਨਾ ਕੀਗਨ ਉਹਨਾਂ ਨੇ ਕਿਹਾ ਵੀ ਸੌਣਾ ਤਾਂ ਸਰੀਰ ਦੀ ਇੱਕ ਜ਼ਰੂਰਤ ਆ, ਤੇ ਹੋਮਲੈਸ ਬੰਦਾ ਫਿਰ ਸੌਂਗਾ ਕਿੱਥੇ ਜੇ ਉਹਦੇ ਕੋਲ ਕੋਈ ਥਾਂ ਨਹੀਂ ਹੈਗੀ, ਤੇ ਉਹਨੇ ਪਬਲਿਕ ਜਾਂ ਕਿਸੇ ਨਾ ਕਿਸੇ ਥਾਂ ਦੇ ਉੱਤੇ ਤੇ ਵੀ ਸੌਣਾ ਆ, ਸੇਮ ਜਿੱਦਾਂ ਪਬਲਿਕ ਦੇ ਵਿੱਚ ਆਪਾਂ ਸਾਹ ਲੈਂਦੇ ਆ। ਜਸਟਿਸ ਸੋਨੀਆ ਸੋਟੋਮੇਯੋਰ ਉਹਨਾਂ ਨੇ ਕਿਹਾ ਵੀ ਜਿਹੜੇ ਸਿਟੀ ਦੇ ਵਿੱਚ ਜਿਹੜਾ ਸੌਣ ਨੂੰ ਕਿਉਂਕਿ ਉੱਥੇ ਸਫੀਸ਼ੀਐਂਟ ਸ਼ੈਲਟਰ ਬੈਡਸ ਨਹੀਂ ਹੈਗੇ, ਤਾਂ ਜਿਹੜਾ ਇਹ ਸਾਰਾ ਕੁਛ ਜਿਹੜਾ ਹੋ ਰਿਹਾ ਆ। ਸੋ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਜਿਹੜਾ ਸੁਪਰੀਮ ਕੋਰਟ ਦਾ ਰੁੱਖ ਆ, ਜਿੱਦਾਂ ਦੱਸਿਆ ਵੀ ਕੰਜ਼ਰਵੇਟਿਵ ਤੇ ਲਿਬਰਲ ਲਾਈਨਸ ਦੇ ਉੱਤੇ ਆਪਾਂ ਨੂੰ ਨਜ਼ਰ ਆਇਆ। ਇੱਕ ਪਾਸੇ ਜੋ ਇਲੈਕਟਡ ਅਫੀਸ਼ੀਅਲ ਕਰ ਰਹੇ ਆ, ਉਹ ਉਹਨਾਂ ਦੇ ਕਾਨੂੰਨ ਨੂੰ ਮਾੜਾ ਕਹਿ ਰਹੇ ਆ। ਜਿਹੜੇ ਲਿਬਰਲ ਜਸਟਿਸਿਸ ਆ, ਕੰਜ਼ਰਵੇਟਿਵਸ ਜਿਹੜੇ ਜਸਟਿਸਿਸ ਆ, ਉਹ ਇਹ ਕਹਿ ਰਹੇ ਆ ਵੀ ਭਾਈ ਇਹ ਮੁੱਦੇ ਸਾਡੇ ਸੁਲਝਾਉਣ ਵਾਲੇ ਨਹੀਂ ਆ। ਪਾਲਿਸੀ ਲੈਵਲ ਦੇ ਵਿੱਚ ਮਾਈਕਰੋ ਮੈਨੇਜਿੰਗ ਜਿਹੜੀ ਆ ਕਰਨੀ, ਇਹ ਸਾਡਾ ਕੰਮ ਨਹੀਂ ਜਿਹੜਾ ਉਹ ਬਣਦਾ। 3 ਹੋਮਲੈਸ ਲੋਕ ਡੈਬਰਾ ਬਲੇਕ, ਗਲੋਰੀਆ ਜੌਨਸਨ ਤੇ ਜੌਨ ਲੋਗਨ, ਇਹਨਾਂ ਨੇ ਗ੍ਰੈਂਡ ਪੈਸ ਦੀ ਇਸ ਸ਼ਹਿਰ ਨੂੰ 2018 ਦੇ ਵਿੱਚ ਲਾਸੂਟ ਕੀਤਾ ਸੀਗਾ, ਸੂ ਕੀਤਾ ਸੀਗਾ। ਜਦ ਕਹਿੰਦੇ ਵੀ ਅਧਿਕਾਰੀਆਂ ਨੇ ਸਟ੍ਰਿਕਟਲੀ ਐਨਫੋਰਸ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਮੈਜਰਸ ਨੂੰ, ਵੀ ਜਿਹੜੀਆਂ ਪਬਲਿਕ ਸਪੇਸਿਸ ਦੇ ਵਿੱਚ ਸੌਣਾ ਤੇ ਕੈਂਪ ਕਰਨਾ ਉਹ ਗੈਰ ਕਾਨੂੰਨੀ ਆ। 75 ਤੋਂ ਲੈ ਕੇ $295 ਤੱਕ ਦਾ ਜਿਹੜਾ ਫਾਈਨ ਆ, ਉਹ ਪਾਉਣਾ ਸ਼ੁਰੂ ਕੀਤਾ ਗਿਆ। ਇਵੈਂਚੁਅਲੀ ਜਿਹੜੀ 40,000 ਪਾਪੂਲੇਸ਼ਨ ਵਾਲੀ ਇਹ ਸਿਟੀ ਆ, ਇਹਦਾ ਮਾਮਲਾ ਹੁਣ 8th ਅਮੈਂਡਮੈਂਟ ਪ੍ਰੋਟੈਕਸ਼ਨਸ ਦੇ ਅੰਡਰ ਕਰੂਅਲ ਤੇ ਅਨਯੂਜੂਅਲ ਪਨਿਸ਼ਮੈਂਟ ਨੂੰ ਜਿਹੜਾ ਉਹ ਲੈ ਕੇ ਆ, ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਆ। ਸੋ ਜਿਹੜਾ ਹੋਈ ਆ, ਸੁਪਰੀਮ ਕੋਰਟ ਦੇ ਜਸਟਿਸ ਨੇ ਥੋੜਾ ਜਿਹੜਾ ਇਸ਼ਾਰਾ ਆ ਉਹ ਹੁਣ ਕੀਤਾ। ਲੱਗਦਾ ਨਹੀਂ ਵੀ ਹੋਮਲੈਸ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਆਊਗਾ। ਇਹ ਇਵੈਂਚੁਅਲੀ ਮੁੱਦਾ ਵਾਪਸ ਜਿਹੜਾ ਹੈ ਸਿਟੀ ਦੇ ਕੌਂਸਲ ਦੇ ਕੋਲ, ਉਹਨਾਂ ਦੇ ਅਖਤਿਆਰ ਦੇ ਵਿੱਚ ਜਿਹੜਾ ਉਹ ਜਾਂਦਾ ਝੁਕਦਾ ਨਜ਼ਰ ਆਉਂਦਾ ਹੈ। ਜੀ, ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅਮਰੀਕਾ ਦੇ ਵਿੱਚ 110 ਸਾਲਾਂ ਦਾ ਜਵਾਨ ਬਜ਼ੁਰਗ ਹਜੇ ਵੀ ਕਾਰ ਚਲਾਉਂਦਾ ਆ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਤੇ ਹੋਰ ਕੀ ਕੁਝ ਵਾਪਰ ਰਿਹਾ ਹੈਗਾ ਉਹ ਵੀ ਤੁਹਾਡੇ ਨਾਲ ਸਾਂਝੀਆਂ ਖਬਰਾਂ ਕਰਾਂਗੇ।
ਜ਼ਿਆਦਾ ਇੰਡੀਆ ਦੇ ਵਿੱਚ ਮੋਦੀ ਹੁਣਾਂ ਦੀ ਸਰਕਾਰ ਦੇ ਅਧੀਨ ਇਹ ਵਾਪਰ ਰਿਹਾ ਹੈਗਾ ਆ। ਯੂਐਸ ਸਟੇਟ ਡਿਪਾਰਟਮੈਂਟ ਦੀ ਜਿਹੜੀ ਸਾਲਾਨਾ ਐਨੂਅਲ ਹਿਊਮਨ ਰਾਈਟਸ ਅਸੈਸਮੈਂਟ ਆਉਂਦੀ ਆ, ਉਹਦੇ ਵਿੱਚ ਸਿਗਨੀਫੀਕੈਂਟ ਅਬਿਊਜ਼ਸ ਇਨ ਇੰਡੀਆ ਦੇ ਜੋ ਨਾਰਥ ਈਸਟ ਮਨੀਪੁਰ ਸਟੇਟ ਆ, ਉਹਦੇ ਵਿੱਚ ਪਾਏ ਗਏ ਆ। ਉਹਦੇ 'ਚ ਕਹਿੰਦੇ ਵੀ ਮਿਨੋਰਟੀਜ਼ ਦੇ ਉੱਤੇ, ਜਰਨਲਿਸਟ ਦੇ ਉੱਤੇ, ਜਿਨ੍ਹਾਂ ਦਾ ਡਿਸੈਂਟਿੰਗ ਵੌਇਸ ਹੈਗਾ ਆ, ਵੀ ਉਹਨਾਂ ਦੇ ਆਵਾਜ਼ ਦੇ ਨਾਲ ਐਗਰੀ ਨਹੀਂ ਕਰਦੇ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ ਹੈਗੇ ਆ। ਮਨੀਪੁਰ ਦੇ ਵਿੱਚ ਟਰਾਈਬਲ ਜੋ ਲੋਕ ਆ, ਕੁਕੀਜ਼ੋ ਤੇ ਮੈਜੋਰਟੀ 'ਚ ਆ, ਮੇਟੀ ਜੋ ਪਾਪੂਲੇਸ਼ਨ ਆ ਉਹ ਮਿਨੋਰਟੀ 'ਚ ਆ। ਉਹਨਾਂ ਦੇ ਵਿੱਚ ਲੜਾਈ ਚੱਲ ਰਹੀ ਆ। 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ। ਇੱਕ ਪਾਸੇ ਇੰਡੀਆ ਦੀ ਸਰਕਾਰ ਉਹਨਾਂ ਨੂੰ ਸਾਥ ਦੇ ਰਹੀ ਹੈਗੀ ਆ, ਦੂਜਿਆਂ ਨੂੰ ਮਾਰਨ ਦੇ ਲਈ। ਸਟੇਟ ਡਿਪਾਰਟਮੈਂਟ ਨੇ ਇਹ ਕਿਹਾ 60,000 ਤੋਂ ਵੱਧ ਲੋਕਾਂ ਨੂੰ ਡਿਸਪਲੇਸ ਕੀਤਾ ਗਿਆ ਆ ਮਈ ਮਹੀਨੇ ਤੋਂ ਲੈ ਕੇ ਨਵੰਬਰ ਮਹੀਨੇ ਤਾਈਂ, ਜਾਣੀ ਕਿ ਉੱਥੋਂ ਉਹ ਵਿਚਾਰੇ ਘਰ-ਬਾਰ ਛੱਡ ਕੇ ਉੱਥੋਂ ਭੱਜ ਗਏ ਹੈਗੇ ਮਨੀਪੁਰ ਦੇ ਇਸ ਏਰੀਏ ਦੇ ਵਿੱਚ। ਪਰ ਭਾਰਤ ਦੀ ਅੰਬੈਸੀ ਜੋ ਵਾਸ਼ਿੰਗਟਨ 'ਚ ਆ, ਉਹਨਾਂ ਨੇ ਕੋਈ ਇਸ ਰਿਪੋਰਟ ਦੇ ਉੱਤੇ ਕਮੈਂਟ ਨਹੀਂ ਕੀਤਾ। ਰਿਊਟਰਸ ਬਹੁਤ ਵੱਡੀ ਰਿਪੋਰਟਿੰਗ ਏਜੰਸੀ ਆ, ਜਿਨ੍ਹਾਂ ਨੇ ਅੱਜ ਇਹ ਰਿਪੋਰਟ ਛਾਪੀ ਹੈਗੀ ਆ। ਉਹ ਬਾਕੀ ਇੰਡੀਆ ਦੇ ਵਿੱਚ ਸਟੇਟ ਡਿਪਾਰਟਮੈਂਟ ਨੇ ਇਹ ਰਿਪੋਰਟ ਕੀਤਾ ਹੈ ਵੀ ਬਹੁਤ ਸਾਰੀਆਂ ਇਦਾਂ ਦੀਆਂ ਇਨਸੀਡੈਂਟਸ ਆਈਆਂ, ਜਿੱਥੇ ਭਾਰਤ ਦੀ ਸਰਕਾਰ ਨੇ ਜੋ ਮੀਡੀਆ ਆਊਟਲੈਟਸ ਹੈਗੇ ਆ ਗਵਰਨਮੈਂਟ ਦੇ ਜੋ ਕ੍ਰਿਟੀਕਲ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ, ਉਹਨਾਂ ਨੂੰ ਬੰਦ ਕੀਤਾ ਜਾਂ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ। ਐਗਜ਼ਾਮਪਲ ਦਿੱਤੀਆਂ ਗਈਆਂ ਕਿਸ ਤਰ੍ਹਾਂ BBC ਦੇ ਆਫਿਸ ਦੇ ਉੱਤੇ ਟੈਕਸ ਡਿਪਾਰਟਮੈਂਟ ਦੀ ਰੇਡ ਕੀਤੀ ਗਈ 2023 ਦੇ ਸ਼ੁਰੂਆਤ ਦੇ ਵਿੱਚ, ਕਿਉਂਕਿ ਉਹਨਾਂ ਨੇ ਇੱਕ ਡਾਕੂਮੈਂਟਰੀ ਜੋ ਹਿੰਦੂ ਨੈਸ਼ਨਲਿਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਉਹਨਾਂ ਦੇ ਕ੍ਰਿਟੀਕਲ ਇੱਕ ਪ੍ਰੋਡਿਊਸ ਕੀਤੀ ਸੀ। ਇੰਡੀਆ ਗਵਰਨਮੈਂਟ ਨੇ ਉਸ ਟਾਈਮ ਦੇ ਉੱਤੇ ਕਿਹਾ ਵੀ ਨਹੀਂ, ਇਹ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਸੇ ਤਰ੍ਹਾਂ ਜੋ ਰਿਪੋਰਟਰਸ ਹੈਗੇ ਆ, ਰਿਪੋਰਟਰਸ ਵਿਦਆਊਟ ਬਾਰਡਰਸ ਵਾਲੇ, ਉਹ ਇਹ ਕਹਿ ਰਹੇ ਆ ਵੀ ਇੰਡੀਆ 180 ਮੁਲਕਾਂ ਚੋਂ 161ਵੇਂ ਨੰਬਰ ਤੇ ਆ ਪ੍ਰੈਸ ਫਰੀਡਮ ਇੰਡੈਕਸ 'ਚ 2023 ਦੇ ਵਿੱਚ। ਜੀ। ਲੋਐਸਟ ਪੋਜੀਸ਼ਨ ਆ ਇੰਡੀਆ ਦੀ ਅੱਜ ਦੀ ਡੇਟ ਦੇ ਵਿੱਚ। ਯੂਐਸ ਦੀ ਅਸੈਸਮੈਂਟ ਨੇ ਇਹ ਕਿਹਾ ਆ ਵੀ ਜਿਹੜੀਆਂ ਧਾਰਮਿਕ ਮਿਨੋਰਟੀਜ਼ ਹੈਗੀਆਂ ਇੰਡੀਆ ਦੇ ਵਿੱਚ, ਉਹ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਫੀਲ ਕਰ ਰਹੀਆਂ, ਉਹਨਾਂ ਦੇ ਅਗੇਂਸਟ ਵਾਇਲੈਂਸ ਤੇ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਆ। ਤੁਸੀਂ ਦੇਖ ਰਹੇ ਆ ਪਿਛਲੇ 2-3 ਦਿਨਾਂ ਤੋਂ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਉੱਥੇ ਦੇ ਹੋਮ ਮਿਨਿਸਟਰ ਅਮਰ ਸ਼ਾਹ ਕਿਸ ਤਰ੍ਹਾਂ ਜਿਹੜੀ ਮੁਸਲਮਾਨਾਂ ਦੇ ਉਲਟ ਜ਼ਹਿਰ ਘੋਲ ਰਹੇ ਆ। ਪੰਜਾਬ ਦੇ ਵਿੱਚ ਇਲੈਕਸ਼ਨ ਕੁਝ ਹਫ਼ਤਿਆਂ ਨੂੰ ਹੋਣੀ ਆ, ਤੁਸੀਂ ਦੇਖੋਗੇ ਥੋੜੇ ਦਿਨਾਂ 'ਚ ਫਿਰ ਸਿੱਖਾਂ ਦੇ ਅਗੇਂਸਟ ਵੀ ਕਿੱਦਾਂ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਹੋਰ ਬਹੁਤ ਕੁਝ ਕਹਿ ਕੇ ਪ੍ਰਚਾਰੂਗੇ। ਤੇ ਹਿਊਮਨ ਰਾਈਟਸ ਗਰੁੱਪਸ ਨੇ ਇਹ ਕਿਹਾ ਵੀ ਪ੍ਰਾਈਮ ਮਿਨਿਸਟਰ ਮੋਦੀ ਦੇ ਅੰਡਰ ਜਿਹੜੀ ਸਿਚੁਏਸ਼ਨ ਆ ਬਰਸਟ ਹੋਈ ਹੈਗੀ ਆ। ਜੀ। ਹੇਟ ਸਪੀਚ, ਰੀਵੋਕਿੰਗ ਆਫ ਮੁਸਲਿਮ ਮੈਜੋਰਟੀ ਕਸ਼ਮੀਰ ਦਾ ਸਪੈਸ਼ਲ ਸਟੇਟਸ, ਸਿਟੀਜ਼ਨਸ਼ਿਪ ਨੂੰ ਲਾ ਨੂੰ ਲੈ ਕੇ, ਤੇ UN ਨੇ ਇਹ ਕਿਹਾ ਵੀ ਫੰਡਾਮੈਂਟਲੀ ਡਿਸਕ੍ਰਿਮੀਨੇਟਰੀ ਹੈਗਾ ਜੋ ਮੁਸਲਮਾਨਾਂ ਦੀਆਂ ਪ੍ਰਾਪਰਟੀਜ਼ ਨੂੰ ਡੈਮੋਲੀਸ਼ਨ, ਉਹਨਾਂ ਨੂੰ ਜਿਹੜਾ ਤੋੜਿਆ ਜਾ ਰਿਹਾ ਹੈਗਾ। US ਦੀਆਂ ਇਸ ਰਿਪੋਰਟਸ ਨੇ ਇੰਡੀਆ ਦਾ ਜਿਹੜਾ ਕਾਫੀ ਜਲੂਸ ਕੱਢਿਆ ਹੈਗਾ ਤੇ ਕਿੱਥੇ ਜਿਹੜੀ ਆ ਭਾਰਤ ਦੀ ਸਰਕਾਰ ਆ ਉਹਦੀ ਕੀ ਪੋਜੀਸ਼ਨ ਆ। ਅਰੁੰਧਤੀ ਰਾਏ, ਇਹ ਤੁਹਾਨੂੰ ਪਤਾ ਹੀ ਆ ਵੀ ਥੋੜੀ ਲੈਫਟ ਲਿਸਟ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਅੰਗਰੇਜ਼ੀ ਜਿਹੜੀ ਹਕੂਮਤ ਆ ਉਹਦੇ ਨਾਲੋਂ ਵੀ ਅਸੀਂ ਬਹੁਤ ਬੁਰੇ ਟਾਈਮ ਦੇ ਵਿੱਚੋਂ ਲੰਘ ਰਹੇ ਹਾਂ। ਹਾਲਾਂਕਿ ਅਰੁੰਧਤੀ ਰਾਏ ਜੋ ਆ ਉਹ ਸਿੱਖਾਂ ਦੇ ਮਸਲੇ ਤੇ ਕਦੇ ਨਹੀਂ ਬੋਲਦੀ ਹੈਗੀ, ਬਾਕੀਆਂ ਦੇ ਉੱਤੇ ਜਿਹੜੀ ਆ ਉਹ ਬੋਲਦੀ ਰਹਿੰਦੀ ਹੈਗੀ ਆ। ਸਵੇਰੇ ਪ੍ਰਵੀਨ ਸ਼ਰਮਾ ਉਹਨਾਂ ਨੇ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਅਵਾਨੀ ਜੋ ਦਾਸ। ਆਸਟ੍ਰੇਲੀਆ ਦੀ ਪੱਤਰਕਾਰ ਹੈਗੀ ਆ, ਹੂੰ। ਉਹਨੂੰ ਉੱਥੋਂ ਹੁਣ ਛੱਡਣਾ ਪਿਆ, ਕਿਉਂਕਿ ਉਸਨੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਜਿਹੜੀ ਸਟੋਰੀ ਆ ਉਹ ਰਨ ਕੀਤੀ ਸੀ। ਸੋ ਬਹੁਤ ਵਾਰ ਤੁਸੀਂ ਸੁਣ ਰਹੇ ਹੋ ਵੀ ਇੰਡੀਆ ਸੁਪਰ ਪਾਵਰ ਬਣਨ ਜਾ ਰਿਹਾ, ਇੰਡੀਆ ਨੇ ਆਹ ਕਰ ਦੇਣਾ, ਆਹ ਕਰ ਦੇਣਾ, ਤੇ ਸਿਚੁਏਸ਼ਨ ਤੁਸੀਂ ਦੇਖ ਲਓ ਮਿਨੋਰਟੀਜ਼ ਨੂੰ ਲੈ ਕੇ, ਮੀਡੀਆ ਨੂੰ ਲੈ ਕੇ, ਜੋ ਉੱਥੇ ਦੀ ਜਿਹੜੀ ਇੰਡੀਆ ਦੀ ਸਿਚੁਏਸ਼ਨ ਆ ਕਿਹੜੇ ਨੰਬਰ ਤੇ ਪਹੁੰਚ ਗਈ ਹੈਗੀ ਆ। ਬਿਲਕੁਲ, ਉੱਥੇ ਕੋਈ ਉਮੀਦ ਨਹੀਂ ਹੈ, ਉੱਥੇ ਕੋਈ ਚਾਂਸ ਨਹੀਂ ਆ ਵੀ ਉੱਥੇ ਕੁਛ ਅਸਰ ਜਿਹੜਾ ਉਹ ਪਊਗਾ। ਜਿੱਥੇ ਦਾ ਮੀਡੀਆ ਉੱਥੇ ਆਪ ਹੀ ਆਪਣੀ ਪੀਪਣੀ ਆਪ ਵਜਾਉਂਦਾ ਹੋਵੇ, ਉਹਨੂੰ ਕੋਈ ਜਿਹੜਾ ਉਹ ਅਸਰ ਨਹੀਂ ਆ। ਜਿਹੜਾ ਗੋਦੀਆਂ 'ਚ ਜਾ ਕੇ ਬੈਠ ਜਾਂਦਾ ਹੋਵੇ, ਉਹਨੂੰ ਕੋਈ ਅਸਰ ਨਹੀਂ ਆ। ਉਹਨਾਂ ਨੂੰ 180 ਚੋਂ 180ਵਾਂ ਵੀ ਨੰਬਰ ਦੇ ਦਿਓ, ਉਹਨਾਂ ਨੇ ਤਾਂ ਵੀ ਕਹਿਣਾ ਵੀ ਸਾਡੇ ਤੋਂ ਚੰਗਾ ਉੱਥੇ ਕੋਈ ਨਹੀਂ। ਹੁਣ ਮੋਦੀ ਜੋ ਬੋਲਿਆ ਆ, ਉਸ ਦਾ ਉੱਥੇ ਕੋਈ ਇਸ਼ੂ ਨਹੀਂ, ਉੱਥੇ ਡਿਬੇਟ ਨਹੀਂ। ਉੱਥੇ ਅੱਖਾਂ, ਕੰਨ ਜਿਹੜੇ ਉਹ ਬੰਦ ਹੋ ਚੁੱਕੇ। ਉਹ 3 ਬਾਂਦਰਾਂ ਵਾਲੀ ਜਿਹੜੀ ਗੱਲ ਆ, ਨਾ ਬੋਲਣਾ, ਨਾ ਦੇਖਣਾ ਤੇ ਨਾ ਜਿਹੜਾ ਉਹ ਕੁਛ ਸੁਣਨਾ। ਉਹ ਜਿਹੜੇ ਹਾਲਾਤ ਉੱਥੋਂ ਦੇ ਮੀਡੀਆ ਦੇ ਬਣੇ ਪਏ ਆ, ਤੇ ਜਿਹੜਾ ਕੋਈ ਬੋਲਦਾ, ਜਿਹੜਾ ਕੁਛ ਕਹਿੰਦਾ ਆ,
ਤੇ ਉਹਨਾਂ ਦੇ ਉਲਟ ਝੱਟ ਦੇਣੀ ਹੋ ਜਾਂਦੇ ਆ। ਕਿਸੇ ਨੂੰ ਜਹਾਜ਼ ਨਹੀਂ ਉੱਥੇ ਚੜ੍ਹਨ ਦਿੱਤਾ ਜਾਂਦਾ ਤੇ ਕਿਸੇ ਨੂੰ ਉੱਥੇ ਉਤਰਨ ਨਹੀਂ ਦਿੱਤਾ ਜਾਂਦਾ ਤੇ ਜਿਹੜਾ ਕੋਈ ਪਹੁੰਚਿਆ ਆ ਤੇ ਉਹਦਾ ਫਿਰ ਵੀਜ਼ਾ ਜਿਹੜਾ ਉਹ ਨਹੀਂ ਵਧਾਇਆ ਜਾਂਦਾ, ਉਹਨਾਂ ਨੂੰ ਵਾਪਸ ਜਿਹੜਾ ਉਹ ਤੋਰ ਦਿੱਤਾ ਜਾਂਦਾ। ਸੋ ਇਹੀ ਮੋਦੀ ਦੇ ਰਾਜ ਦੇ ਵਿੱਚ 10 ਸਾਲਾਂ 'ਚ ਚੱਲਦਾ ਆਇਆ ਆ ਤੇ ਜੋ ਹਾਲਾਤ ਆ ਪਤਾ ਨਹੀਂ ਅੱਗੇ ਕਿਹਦੀ ਸੱਤਾ ਆਉਣੀ ਆ ਤੇ ਜੇ ਇਹੀ ਆਇਆ ਤਾਂ ਹਾਲਾਤ ਹੋਰ ਬਦ ਤੋਂ ਬਦਤਰ ਜਿਹੜੇ ਉਹ ਹੁੰਦੇ ਜਾਣਗੇ। ਇਹ ਗੱਲ ਵੀ ਬਿਲਕੁਲ ਸਹੀ ਆ ਵੀ ਪੂਰੀ ਦੁਨੀਆ ਦਾ ਮੀਡੀਆ ਜਿਹੜਾ ਆ ਉਹ ਐਕਸਪੋਜ਼ ਕਰ ਰਿਹਾ ਹੈਗਾ। ਜੇ ਅੱਜ ਤੁਸੀਂ ਉਹਦਾ ਅਵਾਨੀ ਦਿਆਸ ਦਾ ਨਾਂ ਪਾ ਲਓ ਗੂਗਲ ਤੇ, ਤੁਸੀਂ ਸਰਚ ਕਰੋਗੇ ਇੰਡੀਪੈਂਡੈਂਟ ਨੇ ਕਿਸ ਤਰ੍ਹਾਂ ਲਿਖਿਆ ਵੀ ਆਸਟ੍ਰੇਲੀਅਨ ਜਰਨਲਿਸਟ ਨੂੰ ਧੱਕੇ ਦੇ ਨਾਲ ਇੰਡੀਆ ਦੇ ਵਿੱਚੋਂ ਬਾਹਰ ਕੱਢਿਆ ਗਿਆ। ਗਾਰਡੀਅਨ ਨੇ ਕਿਹਾ ਆ ਭਈ ਅਵਾਨੀ ਆਸਟ੍ਰੇਲੀਅਨ ਜਰਨਲਿਸਟ, ਇਹ ਸਰੋਤਿਆਂ ਨੂੰ ਦੱਸਦੀ ਹੈ ਇਹ ਬਹੁਤ ਵਾਰ ਸ਼ਾਇਦ ਲੋਕਾਂ ਨੂੰ ਭੁਲੇਖਾ ਆ ਭਈ ਭਾਰਤੀ ਮੂਲ ਦੀ ਆ, ਇਹ ਸ਼੍ਰੀਲੰਕਨ ਮੂਲ ਦੀ ਜਰਨਲਿਸਟ ਹੈਗੀ ਆ, ਆਸਟ੍ਰੇਲੀਆ ਦੇ ਵਿੱਚ ਰਹਿੰਦੀ ਆ ਤੇ ਰੇਡੀਓ ਪ੍ਰੈਜ਼ੈਂਟਰ ਆ ਤੇ ਨਾਲ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਲਈ ਫੋਰਨ ਕਰਸਪੋਂਡੈਂਟ ਦੇ ਤੌਰ ਤੇ ਕੰਮ ਕਰਦੀ ਹੈਗੀ ਆ। ਵਾਇਰ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈਗਾ, ਡੇਲੀ ਮੇਲ, ਆਊਟਲੁੱਕ, ਨਿਊਯਾਰਕ ਟਾਈਮ, CNN, ਹਰ ਇੱਕ ਮੀਡੀਆ ਨੇ ਜਿਹੜਾ ਆ ਉਹ ਜਲੂਸ ਕੱਢਿਆ ਇੰਡੀਆ ਦਾ ਵੀ ਦੇਖੋ ਕਿਸ ਤਰ੍ਹਾਂ ਇੱਕ ਜਰਨਲਿਸਟ ਨੂੰ ਉਹਦਾ ਵੀਜ਼ਾ ਨਹੀਂ ਐਕਸਟੈਂਡ ਕਰ ਦਿੱਤਾ ਕਿਉਂਕਿ ਉਹ ਰਿਪੋਰਟਿੰਗ ਕਰ ਰਹੀ ਸਿਰਫ ਭਾਰਤ ਦੇ ਪਰਦਾਫਾਸ਼ ਵਿੱਚੋਂ ਹੋ ਰਿਹਾ ਸੀ ਨਾ elections ਹੋ ਉੱਥੇ। ਯਾ ਉਹ ਕਹਿੰਦੀ ਉਹਨੇ ਆਪ ਹੀ ਕਿਹਾ ਜਾਂਦੀ ਹੋਈ ਹੁਣ ਦੱਸ ਰਹੀ ਹੈ, ਕਹਿੰਦੀ ਵੀ ਰਿਪੋਰਟਿੰਗ ਇਨ ਇੰਡੀਆ ਟੂ ਡਿਫਿਕਲਟ ਅੰਡਰ ਮੋਦੀ। ਮੋਦੀ ਦੇ ਹੇਠਾਂ ਜਿਹੜੀ ਰਿਪੋਰਟਿੰਗ ਕਰਨੀ ਆ ਬਹੁਤ ਔਖੀ ਆ। ਆਸਟ੍ਰੇਲੀਅਨ ਜਿਹੜੀ ਜਰਨਲਿਸਟ ਵਾਨੀ ਦਿਆਸ ਜਿਹੜੀ ਆ ਉਸਨੇ ਇਹ ਜਿਹੜਾ ਦੱਸਿਆ ਆ, ਸਾਊਥ ਏਸ਼ੀਆ ਦੀ ਇੱਕ ਕੋਰਸਪੋਂਡੈਂਟ ਆ ਤੇ ਕਹਿੰਦੇ ਵੀ ਉਸਨੂੰ ਕਾਫੀ ਅਨਕੰਫਰਟੇਬਲ ਜਿਹੜਾ ਉਹ ਫੀਲ ਕਰਾਇਆ ਗਿਆ ਤੇ ਫਿਰ ਉੱਥੋਂ ਜਿਹੜਾ ਉਹ ਦੱਸਿਆ ਗਿਆ। ਪਹਿਲੋਂ ਦੱਸਿਆ ਗਿਆ ਸੀ ਸਰਕਾਰ ਦੇ ਦੁਆਰਾ ਰੀਨਿਊਅਲ ਦੇ ਲਈ ਇਸ ਵੀਜ਼ੇ ਦੇ ਬਾਰੇ ਵੀ ਉਹ ਬਲੌਕ ਆ, ਆਪਣਾ ਪੋਡਕਾਸਟ ਕਰ ਰਹੀ ਸੀਗੀ ਫਾਈਨਲ ਐਪੀਸੋਡ ਲੁਕਿੰਗ ਫਾਰ ਮੋਦੀ, ਵੀ ਮੋਦੀ ਸਾਹਿਬ ਹੈ ਕਿੱਥੇ ਨੇ। ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿੱਦਾਂ ਆਪਾਂ ਦੱਸਿਆ ਵੀ ਉਹ ਐਪੀਸੋਡ ਕਵਰ ਕੀਤਾ ਸੀਗਾ, ਉਸ ਤੋਂ ਬਾਅਦ ਦੇ ਵਿੱਚ ਉਹੀ ਹੋਇਆ ਜੋ 5th ਸਟੇਟ ਦੇ ਨਾਲ ਹੋਇਆ, ਜੋ ਸਾਡੇ ਵਰਗੇ ਚੈਨਲ ਦੇ ਨਾਲ ਤੇ ਹੋਰ ਜਿਹੜੀ ਇੰਡੀਆ ਦਾ ਪਰਦਾਫਾਸ਼ ਜਾਂ ਸਿੱਖਾਂ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਜਿਹੜਾ ਹੁੰਦਾ ਆ ਵੀ ਬੰਦ ਕਰ ਦਿਓ, ਬੈਨ ਕਰ ਦਿਓ, ਰੋਕ ਦਿਓ, ਵੀ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਆਸਟ੍ਰੇਲੀਆ ਨੇ ਬੜਾ ਲੌਬੀ ਕੀਤਾ ਇੰਡੀਆ ਨੂੰ ਰਿਆਸ ਦੇ ਬਿਹਾਫ ਦੇ ਉੱਤੇ, ਜਦੋਂ 24 ਘੰਟੇ ਰਹਿ ਗਏ ਸੀਗੇ ਵੀ ਭਾਈ ਵੀ ਉਹਦਾ ਵੀਜ਼ਾ ਵਧਾ ਦਿਓ, ਪਰ ਨਹੀਂ, ਮੁਲਕ ਵਾਲੇ ਇੰਡੀਆ ਵਾਲੇ ਕਿੱਥੇ ਮੰਨਦੇ ਆ। ਜਦੋਂ ਮੋਦੀ ਆ ਉੱਥੇ ਨੰਗਾ ਹੁੰਦਾ ਹੋਵੇ, ਉਹਨਾਂ ਨੂੰ ਪਤਾ ਲੱਗਦਾ ਹੋਵੇ ਦੁਨੀਆ ਨੂੰ ਵੀ ਇਹ ਕੁਛ ਹੋ ਰਿਹਾ, ਪਰ ਇਹ ਨਹੀਂ ਉਹ ਸਮਝ ਰਹੇ ਵੀ ਜਿੰਨਾ ਜ਼ਿਆਦਾ ਉਹ ਦੱਬਣ ਦੀ ਕੋਸ਼ਿਸ਼ ਕਰ ਰਹੇ ਆ, ਓਨਾ ਜ਼ਿਆਦਾ ਸਭ ਕੁਛ ਜਿਹੜਾ ਉਹ ਹੋ ਰਿਹਾ ਆ। ਉਹ ਕਹਿੰਦੇ ਵੀ ਇਹ ਸਭ ਕੁਛ ਬਾਏ ਡਿਜ਼ਾਈਨ ਆ। ਮੋਦੀ ਸਰਕਾਰ ਜਿਹੜੀ ਆ ਉਹਨੇ ਇੰਨਾ ਕੁ ਜ਼ਿਆਦਾ ਉਸਨੂੰ ਅਨਕੰਫਰਟੇਬਲ ਫੀਲ ਕਰਾਇਆ ਵੀ ਉਹਨਾਂ ਫਿਰ ਫੈਸਲਾ ਲਿਆ ਵੀ ਹੁਣ ਇੱਥੇ ਜਾਣ ਦੇ ਵਿੱਚ ਹੀ ਭਲਾਈ ਹੈਗੀ ਆ। ਤੇ ਕਹਿੰਦੇ ਵੀ ਇਦਾਂ ਦਾ ਜਿਹੜਾ ਬੈਕਲੈਸ਼ ਆ ਰਿਹਾ ਆ, ਜੇ ਤੁਸੀਂ ਜਰਨਲਿਸਟ ਆ ਇੰਡੀਆ ਦੇ ਲਈ ਤਾਂ ਬਈ ਜਰਾ ਧਿਆਨ ਦੇ ਨਾਲ, ਤੇ ਜਿੰਨੇ ਵੀ ਕੋਲੀਗਸ ਹੈਗੇ ਆ ਹੋਰ ਪਬਲੀਕੇਸ਼ਨ ਦੇ, ਮੈਂ ਉਹਨਾਂ ਨੂੰ ਇਹੀ ਕਹਿੰਦੀ ਮੈਂ ਦੱਸਣਾ ਚਾਹੁੰਦੀ ਆ ਵੀ ਇੱਥੇ ਇਹੀ ਕੁਛ ਤੁਹਾਡੇ ਨਾਲ ਬਾਅਦ ਦੇ ਵਿੱਚ ਹੋ ਸਕਦਾ ਹੈ। ਜਦੋਂ ਤੋਂ ਮੋਦੀ ਸੱਤਾ 'ਚ ਆਇਆ 2014 ਤੋਂ ਜਿਹੜੇ ਫੋਰਨ ਕੋਰਸਪੋਂਡੈਂਟ ਆ ਉਹਨਾਂ ਨੂੰ ਕਹਿੰਦੇ ਹੋਰ ਵੀ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਸ ਦਾ ਸਾਹਮਣਾ ਕਰਨਾ ਪਿਆ ਆ। ਉੱਥੋਂ ਦਿਆਂ ਨੂੰ ਤਾਂ ਉਹ ਖਰੀਦ ਲੈਂਦੇ ਆ ਸੌਖੇ ਹੀ, ਤਾਂ ਬਾਕੀਆਂ ਨੂੰ ਜਿਹੜਾ ਉੱਥੇ ਜਾਣ ਨਹੀਂ ਜਿਹੜਾ ਉਹ ਦਿੱਤਾ ਜਾਂਦਾ ਹੈਗਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਇਹ ਚੱਲ ਰਿਹਾ ਆ। ਸੋ ਇਹ ਜਿਹੜੇ ਮੋਦੀ ਆ ਉਹ ਬਿਲਕੁਲ ਵੀ ਜਿਹੜਾ ਉੱਥੇ ਬੋਲਣ ਨਹੀਂ ਦੇ ਰਿਹਾ ਹੈਗਾ। ਜੀ, ਬੜੀ ਦਲੇਰ ਬੀਬੀ ਆ 32 ਸਾਲਾਂ ਦੀ। ਉਹ ਕਹਿੰਦੀ ਮੈਨੂੰ ਕਲੀਅਰਲੀ ਇੰਡੀਆ ਦੀ ਸਰਕਾਰ ਨੇ ਕਿਹਾ ਵੀ ਤੂੰ ਭਾਈ ਨਿੱਜਰ ਦੀ ਜਿਹੜੀ ਸਟੋਰੀ ਰਨ ਕੀਤੀ ਆ ਇਹ ਟੂ ਫਾਰ ਸੀ, ਇਹ ਨਹੀਂ ਕਰਨੀ ਚਾਹੀਦੀ ਸੀ। ਕਹਿੰਦੀ ਇਟ ਹੈਡ ਗੋਨ ਟੂ ਫਾਰ, ਇਹ ਗਵਰਨਮੈਂਟ ਆਫੀਸ਼ੀਅਲਸ ਨੇ ਕਿਹਾ, ਇਸ ਕਰਕੇ ਮੇਰਾ ਜਿਹੜਾ ਵੀਜ਼ਾ ਆ ਐਜ਼ ਏ ਜਰਨਲਿਸਟ ਆਸਟ੍ਰੇਲੀਅਨ ਬੋਰਨ ਕੁੜੀ ਦਾ ਜੋ ਕਿ ਸ਼੍ਰੀਲੰਕਾ ਦੇ ਉਹਦੇ ਐਨਸੈਸਟਰਸ ਹੈਗੇ ਆ, ਉਹਦਾ ਜਿਹੜਾ ਵੀਜ਼ਾ ਡਿਨਾਈ ਕਰ ਦਿੱਤਾ ਗਿਆ ਤੇ ਉਹ ਵਾਪਸ ਆਸਟ੍ਰੇਲੀਆ ਚਲੇ ਗਏ। ਸੋ ਇਸੇ ਕਰਕੇ ਜਿਹੜਾ ਭਾਰਤ ਦੀ ਸਟੈਂਡਿੰਗ ਆ 180 ਮੁਲਕਾਂ ਚੋਂ ਹੁਣ ਤੁਸੀਂ ਦੇਖ ਲਓ 161ਵੇਂ ਮੁਲਕ ਤੇ ਪਹੁੰਚ ਗਈ ਹੈਗੀ ਆ ਤੇ ਤੀਜੀ ਟਰਮ ਉਹ ਹਰ ਮੀਡੀਆ ਕਹਿ ਰਿਹਾ ਵੀ ਮੋਦੀ ਸਾਹਿਬ ਜਿੱਤਣ ਜਾ ਰਹੇ ਆ ਤੇ ਜਿੱਤਣ ਤੋਂ ਬਾਅਦ ਫਿਰ ਇਹ ਤੁਸੀਂ ਦੇਖ ਲਓ ਕਿ ਨੰਬਰ ਕਿੱਥੇ ਕੁ ਪਹੁੰਚੂਗੇ, ਇਹ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ, ਇਹ ਵਾਲੀ ਜਿਹੜੀ ਸਮਰ ਆ ਯੂਐਸ ਦੇ ਵਿੱਚ ਕਹਿੰਦੇ ਜ਼ਿਆਦਾ ਗਰਮੀ ਜਿਹੜੀ ਉਹ ਲਿਆ ਸਕਦੀ ਆ। ਅਲ ਨੀਨੀਆ ਤੋਂ ਲਾ ਨੀਨੀਆ ਦੇ ਜਿਹੜਾ ਪ੍ਰੋਬੇਬਲ ਸਵਿਚ ਆ ਉਹ ਹੋਣ ਜਾ ਰਿਹਾ ਆ ਤੇ ਉਹਦੇ ਨਾਲ ਕਹਿੰਦੇ ਵੀ ਜਿਹੜਾ ਹੌਟ ਸਮਰ ਆ ਉਸ ਦਾ ਰਿਸਕ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈਗਾ ਆ। ਸੋ ਇਹ ਜਿਹੜੇ ਨੈਸ਼ਨਲ ਵੈਦਰ ਸਰਵਿਸ ਵਾਲੇ ਆ
ਨੋਵਾ ਵਾਲੇ ਆ, ਉਹਨਾਂ ਨੇ ਇਹ ਜਿਹੜੀ ਨਵੀਂ ਆਊਟਲੁੱਕ ਇਸ ਵਾਰ ਸਮਰ ਦੇ ਲਈ ਜਿਹੜੀ ਆ ਉਹ ਪੇਸ਼ ਕੀਤੀ ਆ। ਕਹਿੰਦੇ ਵੀ ਹੋਟਰ ਦੈਨ ਨਾਰਮਲ ਕੰਡੀਸ਼ਨਸ ਤਕਰੀਬਨ ਸਾਰੇ ਹੀ ਅਮਰੀਕਾ ਦੇ ਵਿੱਚ ਉਹ ਦੇਖਿਆ ਜਾਊਗਾ। ਸਿਰਫ ਇੱਕ ਨਦਰਨ ਪਲੇਨਸ ਦਾ ਕੁਝ ਹਿੱਸਾ ਇੱਕ ਸਾਊਥ ਡਕੋਟਾ ਸੌਰੀ ਨਾਰਥ ਡਕੋਟਾ ਉਹ ਵਾਲੇ ਪਾਸੇ ਮੇ ਬੀ ਥੋੜ੍ਹੀਆਂ ਨਾਰਮਲ ਕੰਡੀਸ਼ਨਸ ਰਹਿਣ। ਬਾਕੀ ਟੈਕਸਸ ਤੋਂ ਲੈ ਕੇ ਪੈਸੀਫਿਕ ਨਾਰਥ ਈਸਟ, ਨਾਰਥ ਵੈਸਟ ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿਹੜੀ ਹੌਟ ਸਮਰ ਆ ਉਹ ਸਟ੍ਰੈਚ ਹੋਣ ਜਾ ਰਹੀ ਆ। ਸੋ ਜ਼ਿਆਦਾ ਗਰਮੀ ਦੇ ਲਈ ਬੰਦਾ ਤਿਆਰ ਜਿਹੜਾ ਉਹ ਰਵੇ। ਕੈਲੀਫੋਰਨੀਆ ਜਿੱਥੇ ਕਿ ਇੱਥੇ ਦੀ ਸਰਕਾਰ ਇਹ ਕਹਿ ਰਹੀ ਆ ਵੀ ਭਾਈ ਅਸੀਂ ਸਭ ਕੁਝ ਬਿਜਲੀ ਤੇ ਕਰਨਾ ਆ। ਆਪਾਂ ਨੂੰ ਪਤਾ ਹੈ ਵੀ ਜਦੋਂ ਬਿਜਲੀ ਜਦੋਂ ਗਰਮੀ ਜ਼ਿਆਦਾ ਪੈਂਦੀ ਹੈ ਤੇ ਫਿਰ ਇਹਨਾਂ ਦੇ ਆਪਣੇ ਹੀ ਤਰੇਲਾਂ ਜਿਹੜੀਆਂ ਉਹ ਆ ਜਾਂਦੀਆਂ, ਪਸੀਨਾ ਛੁੱਟ ਜਾਂਦਾ ਆ। ਲੋਕਾਂ ਨੂੰ ਇਹ ਕਹਿ ਰਹੇ ਹੁੰਦੇ ਵੀ ਘੱਟ ਏਸੀ ਵਰਤੋ, ਆਹ ਨਾ ਕਰੋ, ਉਹ ਨਾ ਕਰੋ। ਪਰ ਉਹ ਪਤਾ ਨਹੀਂ ਹੁਣ ਬਿਜਲੀ ਦਾ ਉਤਪਾਦਨ ਕਿੰਨਾ ਕੁ ਜਿਹੜਾ ਉਹ ਰਹਿਣ ਵਾਲਾ ਆ। ਹੋ ਸਕਦਾ ਆ ਵੀ ਬਲੈਕਆਊਟਸ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪਵੇ। ਵੈਦਰ ਸਰਵਿਸ ਅਧਿਕਾਰੀ ਤੇ ਸੀਡੀਸੀ ਵਾਲੇ ਉਹਨਾਂ ਨੇ ਸਟ੍ਰੈਸ ਕੀਤਾ ਆ ਆਲਰੇਡੀ ਇੰਪੋਰਟੈਂਸ ਦੇ ਉੱਤੇ ਵੀ ਭਾਈ ਹੀਟ ਦੇ ਲਈ ਪ੍ਰੈਪਰੇਸ਼ਨ ਹੁਣੇ ਤੋਂ ਹੀ ਸ਼ੁਰੂ ਕਰ ਦੋ। ਹੀਟ ਫੋਰਕਾਸਟ ਗਾਈਡ ਜਿਹੜੀ ਹੈ ਕਹਿੰਦੇ ਵੀ ਉਹ ਆਲ ਅਕ੍ਰੋਸ ਯੂਐਸ ਪਹਿਲੀ ਵਾਰ ਪੂਰੇ ਅਮਰੀਕਾ ਦੇ ਵਿੱਚ ਇਸ ਸਾਲ ਜਿਹੜੀ ਉਹ ਉਹਨਾਂ ਨੂੰ ਕਰਨੀ ਪੈ ਰਹੀ ਹੈਗੀ ਆ। ਹੀਟ ਰਿਸਕ ਫੋਰਕਾਸਟ ਜਿਹੜੇ ਆ ਉਹ ਕੱਢੇ ਜਾਣਗੇ ਵੀ ਭਾਈ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਾ ਗਰਮੀ ਜਿਹੜੀ ਉਹ ਪੈਣ ਜਾ ਰਹੀ ਆ। ਹੌਟ ਸਮਰ ਫੋਰਕਾਸਟ ਕਹਿੰਦੇ ਵੀ ਉਹ ਇਸ ਲਈ ਆ ਅਲ ਨੀਨੀਓ ਜਿਹਦੇ ਵਿੱਚ ਵੈਟ ਵਿੰਟਰ ਹੁੰਦੀ ਆ ਉਹ ਲਾ ਨੀਨੀਆ ਦੇ ਵਿੱਚ ਜਿਹੜਾ ਉਹ ਕਨਵਰਟ ਹੋਣ ਜਾ ਰਿਹਾ ਆ। ਸਮਰ ਦੇ ਜਿਹੜੇ ਦੂਸਰੇ ਹਾਫ ਦੇ ਵਿੱਚ ਇਹਦਾ ਮਤਲਬ ਉੱਥੇ ਖੁਸ਼ਕ ਤੇ ਪੋਟੈਂਸ਼ੀਅਲ ਡਰਾਊਟ ਵਰਗੀਆਂ ਕੰਡੀਸ਼ਨਸ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਕੱਲ ਦੁਨੀਆ ਭਰ ਦੇ ਵਿੱਚ ਅਰਥ ਡੇ ਜਿਹੜਾ ਆ ਉਹ ਮਨਾਇਆ ਗਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਗੁਰਬਾਣੀ ਦਾ ਇਹ ਤੁਕ ਇਹ ਸ਼ਬਦ ਆਪਾਂ ਅਕਸਰ ਪੜ੍ਹਦੇ ਹਾਂ। ਸੋ ਧਰਤੀ ਨੂੰ ਠੀਕ ਰੱਖਣ ਦੇ ਲਈ ਆਪਾਂ ਆਓ ਸਾਰੇ ਜਣੇ ਮਿਲ ਜੁਲ ਕੇ ਯੋਗਦਾਨ ਪਾਈਏ ਤਾਂ ਜੋ ਇਹ ਜਿਹੜੇ ਸਵੀਅਰ ਵੈਦਰ ਪੈਟਰਨਸ ਆ ਉਹਨਾਂ ਦਾ ਵੀ ਆਪਾਂ ਕੁਝ ਕਰ ਸਕੀਏ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਦੱਸਿਆ ਸੀ 110 ਸਾਲਾਂ ਦਾ ਨੌਜਵਾਨ ਬਜ਼ੁਰਗ ਹਜੇ ਵੀ ਕਾਰ ਚਲਾਉਂਦਾ ਹੈ। ਲਿਟਲ ਫਾਲਸ ਨਿਊ ਜਰਸੀ ਦਾ ਰਹਿਣ ਵਾਲਾ ਏ ਪੋਲੋਸਕੀ ਨਾਮ ਦਾ ਇਹ ਬੰਦਾ ਜੋ ਸੌਰੀ ਵਿੰਸੈਂਟ ਡਰੈਂਸਫੀਲਡ ਨਾਮ ਦਾ ਬੰਦਾ ਕਹਿੰਦਾ ਵੀ ਮੈਂ ਐਵਰੀਡੇ ਕਾਰ ਚਲਾਉਣਾ ਆ ਤੇ ਹਰ ਰੋਜ਼ ਆਪਣਾ ਲੰਚ ਕਨਵੀਨੀਅੰਸ ਸਟੋਰ ਤੋਂ ਬਾਈ ਕਰਦਾ ਹੈਗਾ, ਉੱਥੋਂ ਖਰੀਦਦਾ ਹੈਗਾ। ਉਹਨੇ ਕਿਹਾ ਵੀ ਮੈਂ ਕੋਈ ਤਕੜੀ ਐਕਸਰਸਾਈਜ਼ ਵੀ ਨਹੀਂ ਕਰਦਾ, ਹਾਂ ਘੁੰਮਦਾ ਫਿਰਦਾ ਜ਼ਰੂਰ ਹੈਗਾ ਆ, ਐਕਟਿਵ ਰਹਿਣਾ ਹੈਗਾ ਤੇ ਮੇਰੀ ਜਿਹੜੀ ਡਰਾਈਵਿੰਗ ਆ ਉਹ ਬਹੁਤ ਵਧੀਆ ਆ। ਤੇ ਇੱਕ ਡਾਕਟਰ ਦੇ ਬਾਰੇ ਉਹਨਾਂ ਦੱਸਿਆ, ਇੱਕ ਡਾਕਟਰ ਦੇ ਕੋਲ ਜਦ ਗਿਆ ਕਹਿੰਦੇ ਡਾਕਟਰ ਦੇ ਹੀ ਹੱਥ ਕੰਬਦੇ ਸੀ ਉਹਨੂੰ ਦੇਖਣ ਦੇ ਲਈ ਵੀ 110 ਸਾਲਾਂ ਦਾ ਜਿਹੜਾ ਬੰਦਾ ਆ ਹਜੇ ਕਿੰਨਾ ਜਿਹੜਾ ਇਹ ਫਿੱਟ ਹੈਗਾ। ਉਹ ਕਹਿੰਦਾ ਵੀ ਬੰਦਾ ਜ਼ਿੰਦਗੀ 'ਚ ਮਿਸਟੇਕ ਤਾਂ ਕਈ ਵਾਰੀ ਕਰ ਲੈਂਦਾ। ਜਦੋਂ ਮੈਂ 50 ਸਾਲਾਂ ਦਾ ਸੀ ਉਦੋਂ ਸਮੋਕ ਕਰਨਾ ਸ਼ੁਰੂ ਕੀਤਾ ਸੀ, ਪਰ ਫਿਰ ਮੈਂ ਛੇਤੀ ਛੱਡ ਦਿੱਤਾ। ਤੇ ਓਵਰਆਲ ਉਹ ਦੱਸਦਾ ਵੀ ਮੈਂ ਬੜਾ ਜਿਹੜਾ ਸਿੰਪਲ ਰਹਿਣਾ ਆ, ਸਿੰਪਲ ਖਾਨਾ ਹੈਗਾ ਤੇ ਕਿਸੇ ਤਰ੍ਹਾਂ ਦੀ ਮੈਨੂੰ ਜਿਹੜੀ ਕੋਈ ਪ੍ਰੋਬਲਮ ਨਹੀਂ। ਮੈਂ ਕਦੇ ਕਹਿੰਦਾ ਹਸਪਤਾਲ ਦੇ ਵਿੱਚ ਐਡਮਿਟ ਵੀ ਨਹੀਂ ਹੋਇਆ। ਮਾਰਚ 28 1914 ਨੂੰ ਬੋਰਨ ਹੋਇਆ ਸੀ ਡਰੇਨਸਫੀਲਡ। ਤੇ ਬਹੁਤ ਘੱਟ ਲੋਕ ਅਮਰੀਕਾ 'ਚ ਹੈਗੇ ਜਿਹੜੇ 100 ਸਾਲ ਤੋਂ ਉੱਪਰ ਜੀਂਦੇ ਹੈਗੇ ਆ। ਤੇ ਇਕੱਲਾ ਇਹ ਜੀ ਨਹੀਂ ਰਿਹਾ, 110 ਸਾਲਾਂ ਦਾ ਹੋ ਕੇ ਹਜੇ ਇਹਦੇ ਕੋਲ ਲਾਇਸੈਂਸ ਵੀ ਹੈਗਾ ਤੇ ਐਵਰੀਡੇ ਇਹ ਡਰਾਈਵ ਵੀ ਕਰ ਰਿਹਾ ਹੈਗਾ। ਤੇ ਕਹਿੰਦਾ ਵੀ ਮੈਂ 80 ਸਾਲਾਂ ਤੋਂ ਐਜ਼ ਏ ਵਲੰਟੀਅਰ ਫਾਇਰ ਡਿਪਾਰਟਮੈਂਟ ਦੇ ਲਈ ਕੰਮ ਕੀਤਾ ਆ। ਇੱਕ ਟਾਈਮ ਦੇ ਉੱਤੇ ਚੀਫ ਵੀ ਹੁਣ ਲੋਕਲ ਜਿਹੜਾ ਫਾਇਰ ਡਿਪਾਰਟਮੈਂਟ ਦਾ ਸੀ ਉੱਥੇ ਕੰਮ ਕੀਤਾ ਸੀ। ਸੋ ਤੁਸੀਂ ਹਿਸਾਬ ਲਾ ਲਓ ਵੀ 80 ਸਾਲ ਉਹਨੇ ਕੰਮ ਕੀਤਾ ਇੱਕ ਫਾਇਰ ਡਿਪਾਰਟਮੈਂਟ ਦੇ ਵਿੱਚ ਵੀ। ਤੇ ਉਹ ਜ਼ਰੂਰ ਕਹਿੰਦਾ ਵੀ ਦੁੱਧ ਜ਼ਰੂਰ ਪੀਓ, ਕਹਿੰਦਾ ਵੀ ਮੈਂ ਮਿਲਕ ਜਿਹੜਾ ਆ ਉਹ ਜ਼ਰੂਰ ਪੀਣਾ ਹੈਗਾ। ਤੇ ਇੱਕ ਵਾਰੀ ਉਹਨੇ ਆਪਣਾ ਜਨਮ ਦਿਨ ਵੀ ਮਨਾਇਆ ਤੇ ਉੱਥੇ ਸਾਰਿਆਂ ਨੂੰ ਫਿਰ ਮਿਲ ਕੇ ਦਿੱਤਾ ਆਪਣੇ ਜਨਮ ਦਿਨ ਦੁੱਧ ਤੇ। ਪਿਆਓ ਸਹੀ ਆ। ਸੋ ਬਹੁਤ ਵਧੀਆ ਸਟੋਰੀ ਆ। ਦੇਖੋ ਕਈ ਵਾਰੀ ਬੰਦਾ ਸੋਚਦਾ ਵੀ ਆਪਾਂ 65 ਸਾਲਾਂ ਦੇ ਰਿਟਾਇਰ ਹੋ ਕੇ ਬਹਿ ਗਏ ਮੂਹਰੇ ਟੀਵੀ ਦੇ ਬਹਿ ਗਏ, ਤੇ ਤੁਸੀਂ ਦੇਖੋ ਵੀ ਕਿੰਨਾ ਫਿੱਟ ਹੈਗਾ ਬੰਦਾ। ਤੇ ਕਦੇ ਕਹਿੰਦਾ ਮੈਂ ਹਸਪਤਾਲ ਐਡਮਿਟ ਵੀ ਨਹੀਂ ਹੋਇਆ ਹੈਗਾ। ਜੀ ਜੀ ਬਿਲਕੁਲ। ਤੇ ਇਹ ਵੀ ਜਿੱਦਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾਂਦੇ ਜਾਂਦੇ ਕਹਿੰਦਾ ਵੀ ਮੈਂ ਬਹੁਤ ਵਾਰ ਬੰਦੇ ਕਹਿੰਦੇ ਵੀ ਹੈਬਿਟਸ ਜਿਹੜੀਆਂ ਫਿਕਸ ਨਹੀਂ ਹੁੰਦੀਆਂ। ਵੀ ਜਿਸ ਤਰ੍ਹਾਂ ਮੈਂ 50 ਸਾਲਾਂ ਦਾ ਸੀ ਜਦੋਂ ਕਹਿੰਦਾ ਮੈਨੂੰ ਮੇਰੇ ਨਾਲ ਦੇ ਫਾਇਰ ਫਾਈਟਰ ਨੇ ਸਿਗਰਟ ਆਫਰ ਕਰਤੀ ਤੇ ਮੈਂ ਪਸੰਦ ਕੀਤੀ ਤੇ 20 ਸਾਲ ਲਗਾਤਾਰ ਉਹ ਸਿਗਰਟਾਂ ਪੀਂਦਾ ਰਿਹਾ। ਪਰ 70 ਸਾਲਾਂ ਦਾ ਹੋ ਕੇ ਕਹਿੰਦਾ ਮੈਂ ਸਿਗਰਟਾਂ ਛੱਡਤੀਆਂ। ਕਹਿੰਦਾ ਇੱਕ ਦਿਨ ਮੈਂ ਕਹਿਤਾ ਬਸ ਹੁਣ ਛੱਡ ਦੇਣੀਆਂ, ਛੱਡਤੀਆਂ। ਸੋ ਕਹਿੰਦਾ ਵੀ ਪੋਜ਼ਿਟਿਵ ਰਹੋ। ਜੇ ਤੁਹਾਡੀ ਕੋਈ ਬੁਰੀ ਆਦਤ ਹੈਗੀ ਆ ਉਹਨੂੰ ਤੁਸੀਂ
ਛੱਡ ਸਕਦੇ ਹੈਗੇ ਆ। ਪੋਜ਼ੀਟਿਵ ਰਹੋ, ਐਕਟਿਵ ਰਹੋ ਤੇ ਤੁਹਾਡਾ ਲਾਈਫ ਜਿਹੜਾ ਤੁਸੀਂ ਕਹਿੰਦੇ ਬਿਲਕੁਲ ਫਿਟ ਰਹੋਗੇ। ਜੀ। ਜਾਂਦੇ-ਜਾਂਦੇ ਗੱਲ ਕਰਦੇ ਜਾਈਏ ਟਰੰਪ ਹੁਣਾਂ ਦਾ ਜਿਹੜਾ ਹਸ਼ ਮਨੀ ਟ੍ਰਾਇਲ ਆ ਉਹ ਚੱਲ ਰਿਹਾ ਆ। ਡੇਵਿਡ ਪੈਕਰ ਉਹਦੀ ਜਿਹੜੀ ਟੈਸਟੀਮੋਨੀ ਆ ਉਹ ਹੋ ਰਹੀ ਹੈ। ਨੈਸ਼ਨਲ ਇਨਕੁਆਇਰਰ ਦੇ ਨਾਲ ਡੇਵਿਡ ਪੈਕਰ ਜਿਹੜੇ ਉਹ ਜੁੜੇ ਆ, ਜਿਨ੍ਹਾਂ ਜਿਹੜੇ ਉਸਦੇ ਪਬਲਿਸ਼ ਜਿਹੜਾ ਉਹ ਕਰਦੇ ਸੀਗੇ। ਇਹੀ ਦੋਸ਼ ਆ ਵੀ ਜਿਹੜਾ ਹਸ਼ ਮਨੀ ਟ੍ਰਾਇਲ ਦੇ ਵਿੱਚ ਵੀ ਜਿਹੜੇ ਸਟੋਰਮੀ ਡੈਨੀਅਲਸ ਦੇ ਨਾਲ ਜੋ ਇਸਦੇ ਸੰਬੰਧ ਸੀਗੇ ਵਿਆਹੇ ਹੋਣ ਦੇ ਚੱਲਦਿਆਂ ਟਰੰਪ ਹੁਣਾਂ ਦੇ, ਉਸ ਨੂੰ ਜਿਹੜਾ ਉਹ ਦੱਬਿਆ ਗਿਆ 2016 ਦੀਆਂ ਇਲੈਕਸ਼ਨਸ ਤੋਂ ਜਿਹੜਾ ਉਹ ਪਹਿਲਾਂ ਕੋਹਨ ਜਿਹੜਾ ਇਹਨਾਂ ਦਾ ਪ੍ਰਾਈਵੇਟ ਅਟਰਨੀ ਸੀ, ਉਸ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਗਿਆ। ਹੁਣ ਉਹ ਜਿਹੜੇ ਭੇਦ ਆ ਉਹ ਖੋਲ ਰਿਹਾ ਆ। ਟੈਬਲੋਇਡ ਮੀਡੀਆ ਮੋਗਲ ਡੇਵਿਡ ਪੈਕਰ ਦੇ ਨਾਲ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ। ਕਹਿੰਦਾ ਵੀ ਅਕਸਰ ਮੈਨੂੰ ਸਟੋਰੀਆਂ ਫੀਡ ਕੀਤੀਆਂ ਜਾਂਦੀਆਂ ਸੀ ਉਹਨਾਂ ਦੇ ਵਿਰੋਧੀਆਂ ਦੇ ਉਲਟ, ਉਹਨਾਂ ਦੇ ਉਲਟ ਮੈਂ ਕਾਫੀ ਜਿਹੜਾ ਉਸ ਚੀਜ਼ ਦੇ ਵਿੱਚ ਲਿਖਦਾ ਰਿਹਾ ਆ। ਕਹਿੰਦੇ ਵੀ ਹੁਣ ਉਹ ਦੱਸ ਰਿਹਾ ਵੀ ਜੋ ਮੇਰੇ ਹਿਸਾਬ ਦੇ ਨਾਲ ਆ, ਕਹਿੰਦਾ ਕੋਹਨ ਤਾਂ ਮੈਨੂੰ ਕਹਿੰਦਾ ਸੀਗਾ ਵੀ ਮੈਂ ਟਰੰਪ ਜਿਹੜੇ ਕੈਂਪੇਨ ਦੇ ਨਾਲ ਨਹੀਂ ਜੁੜਿਆ, ਉਸ ਦੇ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ, ਮੈਂ ਸਿਰਫ ਹੈਗਾ ਐਜ਼ ਏ ਅਟਰਨੀ ਆ। ਕਹਿੰਦਾ ਵੀ ਉਹ ਵਹੀ ਸ਼ਬਦ ਵਰਤਦਾ ਹੁੰਦਾ ਸੀ ਵੀ ਸਾਡੇ ਵੱਲੋਂ ਤੈਨੂੰ ਇਹ ਜਿਹੜਾ ਘੱਲਿਆ ਜਾ ਰਿਹਾ ਆ, ਤੇ ਮੇਰੀ ਸਮਝ ਇਹੀ ਸੀਗੀ ਵੀ ਇਸ ਦੇ ਵਿੱਚ ਵਹੀ ਦੇ ਵਿੱਚ ਕੋਹਨ ਤੇ ਮਿਸਟਰ ਟਰੰਪ ਜਿਹੜੇ ਆ ਉਹ ਦੋਨੋਂ ਜਾਣੇ ਹੈਗੇ ਆ। ਕਹਿੰਦੇ ਵੀ ਮੇਰੇ ਹਿਸਾਬ ਦੇ ਨਾਲ ਉਹ ਪੂਰਾ ਇੱਕ ਹਿੱਸਾ ਸੀਗਾ ਟਰੰਪ ਜਿਹੜਾ ਉਹ ਕੈਂਪੇਨ ਦਾ, ਪਰ ਉਹਦੀ ਆਪਣੀ ਟੈਸਟੀਮੋਨੀ ਦੇ ਮੁਤਾਬਕ ਕੋਹਨ ਦੀ ਉਹ ਉਸ ਜਿਹੜੀ ਕੈਂਪੇਨ ਦਾ ਹਿੱਸਾ ਨਹੀਂ ਆ। ਕਹਿੰਦਾ ਸਟੀਵ ਬੈਨਨ ਨੇ ਵੀ ਨਾਲ ਮੀਟਿੰਗ ਜਿਹੜੀ ਅਕਤੂਬਰ 2016 ਦੇ ਵਿੱਚ ਹੋਈ ਸੀ, ਜਦ ਉਸਦੀ ਜਿਹੜੀ ਹਸ਼ ਮਨੀ ਵਾਲੀ ਸਟੋਰਮੀ ਡੈਨੀਅਲਸ ਵਾਲੀ ਸਟੋਰੀ ਨੂੰ ਕਿੱਦਾਂ ਜਿਹੜਾ ਉਹ ਕਰਨਾ ਹੈ ਤੇ ਕਿਵੇਂ ਕਿਸ ਤਰੀਕੇ ਦੇ ਨਾਲ ਉਸਨੂੰ ਸਾਈਡ ਨੂੰ ਜਿਹੜਾ ਉਹ ਲੈ ਕੇ ਜਾਣਾ ਆ, ਜਾਂ ਉਸਨੂੰ ਦੱਬ ਦੇਣਾ ਆ। ਉਹ ਜਿਹੜਾ ਚਰਚਾ ਜਿਹੜੀ ਉਹ ਚੱਲੀ ਸੀਗੀ। ਸੋ ਇਹ ਵਿਆਹੇ ਹੁੰਦੇ ਹੋਏ ਜਿਹੜਾ ਇੱਕ ਜਿਹੜੇ ਸੈਕਸ ਵਰਕਰ ਦੇ ਨਾਲ ਇਸ ਦੇ ਸੰਬੰਧਾਂ ਨੂੰ ਲੈ ਕੇ ਤੇ ਉਸ ਨੂੰ ਬਾਅਦ 'ਚ ਚੁੱਪ ਕਰਾਉਣਾ ਡਾਲਰ ਦੇ ਕੇ, ਉਹ ਸਾਰਾ ਜਿਹੜਾ ਮਾਮਲਾ ਸੀ। ਤੇ ਹੁਣ 8ਵੀਂ-10ਵੀਂ ਸਾਲੀ ਫੇਰ ਉਹ ਜਿਹੜਾ ਮਾਮਲਾ ਆ ਦੁਬਾਰਾ ਭਖਿਆ ਆ ਤੇ ਉਸ ਦਾ ਜਿਹੜਾ ਟਰਾਇਲ ਆ ਇਸ ਟਾਈਮ ਅਦਾਲਤ ਵਿੱਚ ਜਿਹੜਾ ਚੱਲ ਰਿਹਾ ਆ, ਜਿਸ ਨੂੰ ਲੈ ਕੇ ਜਿਹੜੀ ਹੁਣ ਟਰਾਇਲ ਆ ਉਹ ਚੱਲ ਰਿਹਾ ਆ। ਤੇ ਦੇਖੋ ਟਰਾਇਲ ਦਾ ਕੀ ਇਵੈਂਚੁਅਲੀ ਜਿਹੜਾ ਉਹ ਫੈਸਲਾ ਆਉਂਦਾ ਹੈ। ਤੇ ਜਾਂਦੇ-ਜਾਂਦੇ ਜਿਹੜੀ ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ 47 ਆ, ਉਹਦੇ ਵਿੱਚ ਜੋ ਉਹਦੇ ਨਾਲ ਰਿਲੇਟਡ ਦਾ ਹੋਮਲੈਸਨੈਸ, ਡਰੱਗ ਐਡਿਕਸ਼ਨ ਤੇ ਥੈਫਟ ਰਿਡਕਸ਼ਨ ਐਕਟ, ਜਿਹਨੂੰ ਬੈਲਟ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਆ। ਨਵੰਬਰ ਮਹੀਨੇ ਦੇ ਲਈ 9 ਲੱਖ ਸਿਗਨੇਚਰਾਂ ਦੀ ਜ਼ਰੂਰਤ ਸੀ, 5,46,000 ਸਿਗਨੇਚਰ ਆਲਰੇਡੀ ਹੋ ਚੁੱਕੇ ਆ। ਕਰਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿਮਰ ਉਹ ਕਹਿੰਦੇ ਆ ਵੀ ਹੁਣ ਇਨਫ ਇਜ਼ ਇਨਫ, ਬਹੁਤ ਕੁਛ ਹੋ ਗਿਆ, ਇੰਨੀ ਲੁੱਟਮਾਰ ਹੋ ਚੁੱਕੀ ਆ। ਹੁਣ ਸਾਨੂੰ ਲੋਕਾਂ ਨੂੰ ਖੁਦ ਹੀ ਕੁਛ ਇਹ ਕਰਨਾ ਪਊਗਾ। ਸਰੋਤਿਆਂ ਨੂੰ ਦੱਸਦੇ ਜਾਈਏ ਵੀ 2014 ਦੇ ਵਿੱਚ ਵੋਟਿੰਗ ਹੋਈ ਸੀ, ਜਿਹਦੇ ਵਿੱਚ 60% ਵੋਟਰਸ ਨੇ ਇਹ ਲਾਅ ਪਾਸ ਕਰ ਦਿੱਤਾ ਸੀ, $950 ਦੀ ਚੋਰੀ ਤੱਕ ਵੀ ਤੁਹਾਡੇ ਤੇ ਫੈਲਨੀ ਨਹੀਂ ਲੱਗਣੀ ਹੈਗੀ। ਕਾਰਨ ਇਹ ਸੀ ਵੀ ਬਹੁਤ ਸਾਰੇ ਲੋਕ ਜੇਲ੍ਹਾਂ 'ਚ ਸੀ, ਉਹਨਾਂ ਨੂੰ ਇਹ ਸੀ ਵੀ ਸ਼ਾਇਦ ਜੇਲ੍ਹਾਂ 'ਚੋਂ ਛੱਡ ਦਿੱਤਾ ਜਾਊਗਾ ਤੇ ਬਾਹਰ ਆ ਕੇ ਉਹ ਸੁਧਰ ਜਾਊਗੇ। ਪਰ ਕੈਲੀਫੋਰਨੀਆ ਦੀ ਜਿਹੜੀ ਸਿਚੁਏਸ਼ਨ ਆ ਉਹ ਵੱਧ ਤੋਂ ਬਦਤਰ ਬਣਦੀ ਗਈ। ਸੋ ਉਹ ਹੁਣ ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ ਹੈਗੀ ਆ, ਭਈ ਲੋਕ ਧੜਾ ਧੜ ਜਿਹੜੇ ਸਿਗਨੇਚਰ ਕਰ ਰਹੇ ਆ ਵੀ ਅਸੀਂ ਹੁਣ ਨਵੰਬਰ ਮਹੀਨੇ 'ਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ, ਉਹਦੇ ਬੈਲਟ ਦੇ ਉੱਤੇ ਇਹ ਪ੍ਰੋਪੋਜੀਸ਼ਨ ਆਵੇ ਤੇ ਉਹਦੇ ਜਿਹੜੀਆਂ ਅਮੈਂਡਮੈਂਟਸ ਆ ਉਹ ਕੀਤੀਆਂ ਜਾਣ, ਤਾਂ ਕਿ ਜੋ ਕੈਲੀਫੋਰਨੀਆ ਦੇ ਵਿੱਚ ਸਮੈਸ਼ ਗ੍ਰੈਬ, ਰੋਬਰੀਜ਼, ਕ੍ਰਾਈਮ ਵਧਿਆ ਹੋਇਆ ਆ, ਉਸ ਨੂੰ ਘਟਾਇਆ ਜਾ ਸਕੇ ਤੇ ਜਿਹੜੇ ਚੋਰ ਆ ਉਹਨਾਂ ਨੂੰ ਅਕਾਊਂਟੇਬਲ ਤੇ ਉਹਨਾਂ ਦੇ ਉੱਤੇ ਫੈਲਨੀ ਜਿਹੜੀਆਂ ਪ੍ਰਿਸਕ੍ਰਿਪਸ਼ਨ ਜਿਹੜੀਆਂ ਪ੍ਰੋਸੀਕਿਊਸ਼ਨ ਉਹਨਾਂ ਦੀ ਕੀਤੀ ਜਾਵੇ। ਇਹ ਜਿਹੜੇ ਜਿਹੜੇ ਘੱਟੋ ਘੱਟ ਤੀਜੀ ਵਾਰੀ ਜੋ ਉਹ ਚੋਰੀ ਕਰਨਗੇ, ਹੁਣ ਤਾਂ ਉਹ ਪੁੱਛਦਾ ਹੀ ਕੋਈ ਨਹੀਂ ਨਾ ਹੈਗਾ। ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਜਿਹੜਾ ਫੈਂਟਲੀਨ ਦਾ ਕ੍ਰਾਈਸਿਸ ਹੈਗਾ ਆ, ਫੈਂਟਲੀਨ ਦੇ ਜਿਹੜੇ ਡਰੱਗ ਡੀਲਰਸ ਆ ਉਹਨਾਂ ਨੂੰ ਅਰੈਸਟ ਕਰਦਾ ਵੀ ਆ। ਸੋ ਜਿਨ੍ਹਾਂ ਨੇ ਹਜੇ ਨਹੀਂ ਸਿਗਨੇਚਰ ਕੀਤੇ ਪ੍ਰੋਪੋਜੀਸ਼ਨ 47 ਦੀ ਅਮੈਂਡਮੈਂਟ ਦੇ ਲਈ, ਬਹੁਤ ਸਾਰੇ ਸਟੋਰਾਂ ਵਾਲੇ ਆਪਣੇ ਭੈਣ ਭਰਾ ਜਿਹੜੇ ਆ ਸਾਈਨ ਕਰਵਾ ਰਹੇ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ, ਕਈ ਡਿਸਟ੍ਰਿਕਟ ਅਟਾਰਨੀਜ਼ ਲੱਗੇ ਹੋਏ ਹੈਗੇ ਆ। ਤੇ ਜੇ 6 ਲੱਖ ਦੇ ਕਰੀਬ ਸਿਗਨੇਚਰ ਪਹੁੰਚ ਗਏ ਤਾਂ ਥੋੜੇ ਰਹਿ ਗਏ ਆ ਤੇ ਹੋਪਫੁਲੀ ਇਹ ਬੈਲਟ ਦੇ ਉੱਤੇ ਪ੍ਰੋਪੋਜੀਸ਼ਨ ਆ ਜਾਊਗੀ। ਜੀ, ਸੋ ਜਿੰਨੇ ਚਾਹੀਦੇ ਹੁੰਦੇ ਆ ਉਹ ਬਾਅਦ ਦੇ ਵਿੱਚ ਟੈਲੀ ਕੀਤੇ ਜਾਂਦੇ ਆ, ਸਿਗਨੇਚਰ ਕਈ ਰਿਜੈਕਟ ਹੋ ਜਾਂਦੇ ਆ। ਸੋ ਜਿਹੜਾ ਬੈਂਚਮਾਰਕ ਆ 8 ਲੱਖ ਤੋਂ ਵੱਧ ਦਾ ਉਹ ਪੂਰਾ ਹੋਣਾ ਚਾਹੀਦਾ ਆ ਆਫਟਰ ਜਿੰਨੇ ਵੀ ਰਿਜੈਕਟ ਆ ਜਾਂ ਜਿਹੜੇ ਉਹ ਕੀਤੇ ਗਏ ਆ, ਓਕੇ ਕੀਤੇ ਗਏ ਸਿਗਨੇਚਰਸ ਆ, ਉਸ ਤੋਂ ਫਿਰ ਉਸ ਤੋਂ ਬਾਅਦ ਦੇ ਵਿੱਚ ਬੈਲਟ 'ਚ ਆ ਸਕਦਾ ਆ। ਸਾਈਨ ਕਿੱਥੇ ਹੋ ਰਹੇ, ਕਈ ਥਾਵਾਂ ਦੇ ਉੱਤੇ ਜਿਹੜੇ ਸਾਈਨਿੰਗ ਦੀ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੋਊਗੀ, ਚਾਹੇ ਤੁਸੀਂ ਆਪਣੇ ਲੋਕਲ ਆਲੇ ਦੁਆਲੇ ਜਿਹੜਾ ਉਹ ਤੁਸੀਂ ਦੇਖ ਸਕਦੇ ਹੈਗੇ ਆ।
ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਸਭ ਨੂੰ ਪਿਆਰ ਤੇ ਭਰੀ ਜਾਂਦੇ ਜਾਂਦੇ ਜੀ। ਇੱਕ ਵਾਰੀ ਫਿਰ ਰੈਫਲ ਦਾ ਵੀ ਦੱਸਦੀ ਜਾਈਏ ਰਾਜਕਰਮਵੀਰ ਸਿੰਘ ਜੀ। 1170 AM 99.3 FM ਜਿੰਨੇ ਵੀ ਸਰੋਤੇ ਸਾਡੇ ਬੇ ਏਰੀਏ ਦੇ ਬਹੁਤ ਸ਼ਹਿਰਾਂ ਦੇ ਵਿੱਚ ਸੈਕਰਾਮੈਂਟੋ ਤਾਈਂ, ਫ੍ਰਿਜ਼ਨੋ ਤਾਈਂ, ਲੋਡਾਈ ਤਾਈਂ ਸੁਣ ਰਹੇ ਹੋ, ਸਿਰਫ ਤੁਸੀਂ ਕਾਲ ਕਰਕੇ ਦੱਸਣਾ ਹੈ ਵੀ ਅਸੀਂ ਪੰਜਾਬੀ ਰੇਡੀਓ USA ਨੂੰ 1170 AM ਤੇ ਇਸ ਸ਼ਹਿਰ ਦੇ ਵਿੱਚ ਸੁਣ ਰਹੇ ਹਾਂ, ਕਾਰ 'ਚ, ਟਰੱਕ 'ਚ, ਘਰ 'ਚ, ਤੇ ਸਿਰਫ ਆਪਣਾ ਜਿਹੜਾ ਆ ਨਾਮ ਦੱਸਣਾ ਆ, ਤੇ ਤੁਹਾਡਾ ਜਿਹੜਾ ਰੈਫਲ ਵੀਰਵਾਰ ਨੂੰ ਨਿਕਲਣਾ ਆ, ਉਹਦੇ ਵਿੱਚ ਨਾਮ ਐਡ ਕਰ ਲਿਆ ਜਾਊਗਾ, ਤੇ ਬਹੁਤ ਹੀ ਵਧੀਆ ਜਿਹੜੇ ਇਨਾਮ ਆ, ਜਿਹੜੇ ਗਿਫਟ ਆ, ਉਹ ਤੁਹਾਨੂੰ ਦਿੱਤੇ ਜਾਊਗੇ ਜੀ। ਬਿਲਕੁਲ, ਇੱਥੇ ਹੀ ਹੁਣ ਇਜਾਜ਼ਤ ਦਿੰਦੇ ਹਾਂ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।